TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਆਪਣੀ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਨਾ ਹੈ। ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਸਤਵੰਤ ਸਿੰਘ ਜੀ, ਸ਼ਹੀਦ ਭਾਈ ਕੇਹਰ ਸਿੰਘ ਜੀ, ਤੇ ਨਾਲ ਹੀ ਉਹਨਾਂ ਹੋਰ ਸਾਰੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ ਧਰਮ ਹੇਤ ਸੀਸ ਬਾਰੇ ਸ਼ਹਾਦਤਾਂ ਦਿੱਤੀਆਂ। ਸ਼ਹੀਦ ਭਾਈ ਬੇਅੰਤ ਸਿੰਘ ਜੀ ਤਾਂ 1984 ਚ ਉਸ ਮੌਕੇ ਜਦੋਂ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਦੀ ਕਾਰਵਾਈ ਹੋਈ ਆ, ਉਹਦੇ ਮੌਕੇ ਤੇ ਸ਼ਹੀਦ ਹੋ ਗਏ ਸੀ। ਉਹਨਾਂ ਦਾ ਸ਼ਹੀਦੀ ਦਿਹਾੜਾ 31 ਅਕਤੂਬਰ ਨੂੰ ਹਰ ਸਾਲ ਮਨਾਇਆ ਜਾਂਦਾ। ਸ਼ਹੀਦ ਭਾਈ ਕੇਹਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਹਰ ਸਾਲ 6 ਜਨਵਰੀ ਨੂੰ ਮਨਾਇਆ ਜਾਂਦਾ। ਦਰਬਾਰ ਸਾਹਿਬ ਦੇ ਵਿੱਚ ਗੁਰਦੁਆਰਾ ਝੰਡਾ ਬੁੰਗਾ ਅਕਾਲ ਤਖਤ ਸਾਹਿਬ ਦੇ ਸਨਮੁਖ ਹਰ ਸਾਲ ਸੰਗਤਾਂ ਜੁੜਦੀਆਂ ਨੇ ਤੇ ਉਹਨਾਂ ਦੀ ਯਾਦ ਵਿੱਚ ਪਿੰਡ ਅਗਵਾਨ ਜਿਹੜਾ ਸ਼ਹੀਦ ਸਤਵੰਤ ਸਿੰਘ ਦਾ ਨਗਰ ਆ ਗੁਰਦਾਸਪੁਰ ਜ਼ਿਲ੍ਹੇ 'ਚ, ਉੱਥੇ ਵੀ ਸਮਾਗਮ ਕੀਤੇ ਜਾਂਦੇ ਆ। ਤੇ ਸਾਨੂੰ ਇਸ ਗੱਲ ਦਾ ਅੱਜ ਥੋੜਾ ਇਤਰਾਜ਼ ਹੋਣਾ ਚਾਹੀਦਾ ਆਪਣੇ ਆਪ ਨਾਲ ਵੀ ਕਿ ਜਿਸ ਪੱਧਰ ਦੇ ਉੱਤੇ ਸਾਨੂੰ ਇਹ ਸ਼ਹਾਦਤਾਂ ਮਨਾਉਣੀਆਂ ਚਾਹੀਦੀਆਂ, ਸ਼ਹੀਦੀ ਦਿਹਾੜੇ ਮਨਾਉਣੇ ਚਾਹੀਦੇ ਆ, ਉਸ ਪੱਧਰ ਦੇ ਉੱਤੇ ਇਹ ਗੱਲ ਬਣ ਨਹੀਂ ਪਾ ਰਹੀ। ਹੋ ਸਕਦਾ ਵੀ ਸਰਕਾਰ ਦਾ ਤੇ ਹੋਰ ਏਜੰਸੀਆਂ ਦਾ ਦਬਾਅ ਹੋਵੇ ਤੇ ਜਿਹੜੀਆਂ ਧਿਰਾਂ ਇਸ ਤਰੀਕੇ ਦੇ ਸਮਾਗਮਾਂ ਨੂੰ ਕਰਾਉਣ ਦੇ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਵਿੱਚ ਘੁਸਪੈਠ ਵੀ ਹੋ ਚੁੱਕੀ ਹੋਵੇ। ਪਰ ਇੱਕ ਗੱਲ ਸਾਨੂੰ ਸਾਫ਼ ਤੌਰ ਤੇ ਦਿਖਦੀ ਹੈ, ਕਾਰਨ ਜਿਹੜੇ ਮਰਜ਼ੀ ਹੋਣ, ਪਰ ਇਹਨਾਂ ਸ਼ਹੀਦੀਆਂ ਨੂੰ ਹੁਣ ਨਵੀਂ ਪੀੜ੍ਹੀ ਨੂੰ ਦੱਸਣਾ ਸਾਡੇ ਲਈ ਬੜਾ ਜ਼ਰੂਰੀ ਹੈ। ਪਿਛਲੇ ਦਿਨੀ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਵਿੱਚ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਖਾਸ ਤੌਰ ਤੇ ਸਿੱਖ ਜਵਾਨੀ ਦਾ ਇਸ ਪ੍ਰਤੀ ਬੜਾ ਵਧੀਆ ਰਿਸਪੌਂਸ ਦੇਖਣ ਨੂੰ ਮਿਲਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹੋਣ, ਉਹਨਾਂ ਨੂੰ ਚੁੱਕ ਕੇ ਗਾਇਬ ਕਰ ਦਿੱਤਾ ਗਿਆ ਹੋਵੇ, ਉਹਨਾਂ ਦੀ ਦੇਹ ਨਾ ਦਿੱਤੀ ਗਈ ਹੋਵੇ ਡੈੱਡ ਬੋਡੀ, ਤੇ ਮੁੜ ਕੇ ਕੋਈ ਦੋਸ਼ੀਆਂ ਨੂੰ ਸਜ਼ਾਵਾਂ ਨਾ ਹੋਈਆਂ ਹੋਣ ਤੇ ਅੱਜ ਸਾਨੂੰ ਉਹਨਾਂ ਬਾਰੇ, ਉਹਨਾਂ ਦੀ ਘਾਲਣਾ ਬਾਰੇ ਜਿਹੜਾ ਹੈ ਪਤਾ ਵੀ ਨਾ ਹੋਵੇ। ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖ ਨੌਜਵਾਨ ਬੱਚੇ ਬੱਚੀਆਂ ਨੇ ਆਪਦਾ ਇਸ ਗੱਲ ਬਾਰੇ ਸਾਡੇ ਨਾਲ ਚਰਚਾ ਕੀਤੀ ਤੇ ਕਿਹਾ ਕਿ ਤੁਸੀਂ ਇਹ ਚੰਗਾ ਕਰਦੇ ਹੋ ਜਿਹੜਾ ਸਾਨੂੰ ਚੇਤੇ ਕਰਵਾ ਰਹੇ ਹੋ। ਤੇ ਸਾਨੂੰ ਵੀ ਲੱਗਿਆ ਕਿ ਵਾਕਿਆ ਹੀ ਇਸ ਤਰ੍ਹਾਂ ਬੋਲਣ ਦੇ ਨਾਲ, ਇਸ ਤਰ੍ਹਾਂ ਗੱਲਬਾਤ ਕਰਾਉਣ ਦੇ ਨਾਲ ਜੇ ਸਾਡਾ ਜਿਹੜਾ ਅਗਲਾ ਪੂਰਾ ਸਾਡੀ ਪੀੜ੍ਹੀ ਅਗਲੀ ਹੈ ਜਿਹੜੀ ਉਹ ਜੇ ਆਪਦੇ ਸਿਧਾਂਤ ਨਾਲ, ਆਪਦੇ ਸੰਘਰਸ਼ ਨਾਲ ਜਾਣੂ ਹੋ ਰਹੀ ਹੈ ਤਾਂ ਇਹ ਉਪਰਾਲੇ ਜਿਹੜੇ ਆ ਸਾਰਥਕ ਹੈ। ਪਰ ਇੱਥੇ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਣ ਵਾਲਾ ਸਮਾਗਮ ਜਿਹੜਾ ਹੈ ਉਹ ਇੰਨਾ ਰਵਾਇਤੀ ਜਿਹਾ ਬਣਾ ਦਿੱਤਾ ਗਿਆ ਕਿ ਸਵੇਰੋਂ ਸਵਖਤੇ 7-8 ਵਜੇ ਦੇ ਤੱਕ ਜਦੋਂ ਤੱਕ ਸੰਗਤ ਜਿਹੜੀ ਆ ਉਹ ਦੂਰ ਨੇੜਿਓਂ ਅਜੇ ਪਹੁੰਚੀ ਵੀ ਨਹੀਂ ਹੁੰਦੀ, ਉਦੋਂ ਭੋਗ ਪਾ ਕੇ ਛੇਤੀ ਦੇਣੇ ਸਾਰੀ ਗੱਲ ਨਿਪਟਾ ਦਿੱਤੀ ਜਾਂਦੀ ਆ ਤੇ ਪੂਰਾ ਖਿਆਲ ਰੱਖਿਆ ਜਾਂਦਾ ਕਿ ਫਰਜ਼ ਵੀ ਨਿਭਾ ਦਿੱਤਾ ਜਾਵੇ, ਕਹਿਣ ਜੋਗਾ ਬਣਾ ਕੋਈ ਰਵੇ ਕਿ ਤੁਸੀਂ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ, ਪਰ ਇੰਨੀ ਵੱਡੀ ਗੱਲ ਬਣਾ ਬਣ ਦਿੱਤੀ ਜਾਵੇ ਕਿ ਕੌਮ ਦੇ ਵਿੱਚ ਇਹਨਾਂ ਸ਼ਹਾਦਤਾਂ ਪ੍ਰਤੀ ਕੋਈ ਖਾਸ ਤਰ੍ਹਾਂ ਦਾ ਉਤਸ਼ਾਹ ਪੈਦਾ ਹੋਵੇ। ਹਾਲ ਇੰਨਾ ਮਾੜਾ ਹੁੰਦਾ ਹੈ ਕਿ ਜਦੋਂ ਅਸੀਂ ਉੱਥੇ ਸ਼ਹੀਦੀ ਸਮਾਗਮ ਦੇ ਵਿੱਚ ਆਲੇ ਦੁਆਲੇ ਲੋਕਾਂ ਨੂੰ ਫਿਰਦੇ ਕਰਦਿਆਂ ਨੂੰ ਦੇਖਦੇ ਹਾਂ, ਉਹਨਾਂ ਨੂੰ ਬਾਹਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਹੈਗਾ ਕਿ ਅੱਜ ਜਿਹੜਾ ਆਹ ਸਮਾਗਮ ਹੋ ਰਿਹਾ ਜਿੱਥੇ 40-50 ਸੰਗਤ ਦੋਨੇ ਨਿਸ਼ਾਨ ਸਾਹਿਬ ਦੇ ਕੋਲ ਉੱਥੇ ਜਿੱਥੇ ਸੰਗਤ ਜੁੜੀ ਹੋਈ ਆ ਵੀ ਇਹ ਉਹਨਾਂ ਦੀ ਯਾਦ ਵਿੱਚ ਜੁੜੇ ਹੋਏ ਆ। ਸੋ ਸਾਡੀ ਇਹ ਬੜੀ ਵੱਡੀ ਤਰਾਸਦੀ ਆ ਕੌਮ ਦੀ ਕਿ ਅਸੀਂ ਇਹਨਾਂ ਸ਼ਹਾਦਤਾਂ ਪ੍ਰਤੀ ਉਹੋ ਜਿਹਾ ਉਤਸ਼ਾਹ ਹੁਣ ਪਤਾ ਨਹੀਂ ਕਿਉਂ ਅਸੀਂ ਨਹੀਂ ਰੱਖ ਪਾ ਰਹੇ।
ਪਰ ਸਾਡੀ ਇਹ ਲੋੜ ਜ਼ਰੂਰ ਆ, ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਅੱਡ ਅੱਡ ਕੌਮਾਂ ਧਰਮਾਂ ਦੇ ਲੋਕ ਜਿਹੜੇ ਨੇ ਉਹ ਆਪਦੀਆਂ ਸ਼ਹੀਦੀਆਂ ਨੂੰ, ਆਪਦੀਆਂ ਨਾਇਕਾਂ ਨੂੰ ਕਿਵੇਂ ਵਡਿਆਉਂਦੇ ਆ। ਤਾਂ ਹਰ ਸਾਲ 6 ਜਨਵਰੀ ਨੂੰ ਜਿਵੇਂ ਸ਼ਹੀਦੀ ਪੁਰਬ ਮਨਾਇਆ ਜਾਂਦਾ, ਇਸ ਵਾਰ ਵੀ ਅਕਾਲ ਤਖਤ ਸਾਹਿਬ ਵਿਖੇ ਸਮਾਗਮ ਹੋਣਾ। ਪਿੰਡ ਵੀ 4 ਤਰੀਕ ਨੂੰ ਅਖੰਡ ਪਾਠ ਅਗਵਾਨ ਖੁਰਦ 'ਚ ਵੀ ਰੱਖੇ ਜਾਣੇ ਆ। ਤੇ ਜਦੋਂ ਆਪਾਂ ਦਰਬਾਰ ਸਾਹਿਬ ਆਉਂਦੇ ਆ ਤਾਂ ਇੱਥੇ ਕੇਂਦਰੀ ਸਿੱਖ ਅਜਾਇਬ ਘਰ ਬਣਿਆ ਹੋਇਆ। ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸਿੱਖ ਨਾਇਕਾਂ ਦੀਆਂ ਤੇ ਹੋਰ ਇਤਿਹਾਸ ਦੀਆਂ ਪੇਂਟਿੰਗਾਂ ਤੇ ਫੋਟੋਆਂ ਬਣਾ ਕੇ ਉਹਨਾਂ ਨੇ ਲਾਈਆਂ ਹੋਈਆਂ, ਹੋਰ ਇਤਿਹਾਸਕ ਚੀਜ਼ਾਂ ਵੀ ਪਈਆਂ। ਤੇ ਉੱਥੇ ਜਦੋਂ ਅੰਦਰ ਜਾਂਦੇ ਆ ਤਾਂ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ ਦੀਆਂ ਫੋਟੋਆਂ, ਪੇਂਟਿੰਗਾਂ ਵੀ ਉੱਥੇ ਲੱਗੀਆਂ ਹੋਈਆਂ। ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ, ਜਿਨ੍ਹਾਂ ਨੇ ਜਨਰਲ ਵੈਦਿਆ ਨੂੰ ਸ਼ੋਧਾ ਲਾਇਆ ਸੀ। ਜਦੋਂ ਕਿਤੇ ਜੰਗ ਹੁੰਦੀ ਆ ਤਾਂ ਜੰਗ ਦੇ ਵਿੱਚ ਸੈਨਾਪਤੀ ਬੜੇ ਅਹਿਮ ਹੁੰਦਾ। ਇੱਕ ਤਾਂ ਸੈਨਾਪਤੀ, ਦੂਸਰਾ ਰਾਜਾ ਜਾਂ ਰਾਣੀ ਜਿਹੜੀ ਲੜਾਈ ਦੇ ਵਿੱਚ ਕੇਂਦਰ 'ਚ ਉਹ ਹੁੰਦੀ ਹੈ। ਸੋ ਸਿੱਖਾਂ ਨੇ ਆਪਦੀ ਇਸ ਜੰਗ ਦੇ ਵਿੱਚ ਜਨਰਲ ਵੈਦਿਆ ਜਿਹੜਾ ਫੌਜਾਂ ਦਾ ਸੈਨਾਪਤੀ ਸੀ ਉਹ ਵੀ ਰਗੜਿਆ, ਤੇ ਜਿਹੜੀ ਬੀਬੀ ਇੰਦਰਾ ਗਾਂਧੀ ਸੀ, ਜਿਹੜੀ ਮੁਲਕ ਦੀ ਮਹਾਰਾਣੀ ਸੀ, ਜਿਹਨੇ ਇਹ ਐਡਾ ਵੱਡਾ ਕਹਿਰ ਜਿਹੜਾ ਸੀ ਸਿੱਖਾਂ ਉੱਤੇ ਵਪਰਾਇਆ, ਉਹਦਾ ਵੀ ਸੋਧਾ ਲਾਇਆ। ਹੋਰ ਆਪਾਂ ਬੇਤਹਾਸ਼ਾ ਥਾਣੇਦਾਰ, ਐਸਐਸਪੀ, ਡੀਐਸਪੀ ਜਿਹੜੇ ਬੁੱਚੜਪੁਣਾ ਕਰਦੇ ਸੀ ਜਾਂ ਦੁਸ਼ਟ ਆਤਮਾਵਾਂ ਸੀ, ਉਹਨਾਂ ਨੂੰ ਜਿੰਨਾ ਮਰਜ਼ੀ ਸੋਧਾ ਲਾਉਂਦੇ ਰਹਿੰਦੇ। ਪਰ ਜੇ ਕਿਤੇ ਇਹ ਕੰਮ ਰਹਿ ਜਾਂਦਾ ਜਿਹੜਾ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਹੋਣਾ ਨੇ ਕੀਤਾ, ਫਿਰ ਆਪਾਂ ਸਿਰ ਚੱਕ ਕੇ ਜਿਉਣ ਜੋਗੇ ਨਹੀਂ ਸੀ ਰਹਿਣਾ। ਲੋਕਾਂ ਨੇ ਕਹਿਣਾ ਸੀ ਸਿੱਖ ਜਿਹੜਾ ਕਹਿੰਦੇ ਹੁੰਦੇ ਆ ਨਾ ਵੀ ਛੱਡਦੇ ਨਹੀਂ ਹੁੰਦੇ, ਆਹ ਤੁਰੀ ਫਿਰਦੀ ਆ ਇੰਦਰਾ, ਕੀ ਵਿਗਾੜ ਲਿਆ ਇਹਦਾ। ਜਿਵੇਂ KPS ਗੱਲ ਵਾਲਾ ਕੰਮ ਜਿਹੜਾ ਉਹ ਸਿੱਖਾਂ ਦੇ ਸਿਰ ਰਹਿ ਹੀ ਗਿਆ। ਪਰਸੋਂ ਚੌਥੇ ਦੀ ਗੱਲ ਆ, ਭਨਿਆਰੇ ਵਾਲੇ ਦਾ ਵੀ ਕੰਮ ਇਦਾਂ ਹੀ ਰਹਿ ਗਿਆ, ਆਪਦੀ ਮੁੱਤੇ ਆਪ ਮਰਿਆ। ਪਰ ਇਹ ਨਹੀਂ ਕਿ ਸਿੱਖਾਂ ਨੇ ਕੋਈ ਕਸਰ ਛੱਡੀ ਆ, ਆਪਦੇ ਵੱਲੋਂ ਸਿੱਖ ਜਵਾਨੀ ਨੇ ਪੂਰਾ ਜ਼ੋਰ ਲਾਇਆ ਤੇ ਗੱਲ ਨਹੀਂ ਬਣੀ। ਸੱਚੇ ਪਾਤਸ਼ਾਹ ਨੂੰ ਜਿਵੇਂ ਮਨਜ਼ੂਰ ਹੁੰਦਾ ਉਵੇਂ ਹੁੰਦਾ। ਪਰ ਸਾਡਾ ਇਤਿਹਾਸ ਸਾਨੂੰ ਪ੍ਰੇਰਨਾ ਦਿੰਦਾ ਵੀ ਜਿਹੜੇ ਦੁਸ਼ਟ ਨੇਗੇ ਉਹਨਾਂ ਦਾ ਸੰਘਾਰ ਜਿਹੜਾ ਹੈ ਉਹ ਲਾਜ਼ਮੀ ਕਰਨਾ। ਜਿਹੜਾ ਖਾਲਸੇ ਦਾ ਸ਼ਸਤਰ ਆ ਉਹ ਜਰਵਾਣੇ ਦੀ ਭਖਿਆ ਲਈ ਹੋਈ ਬਣਿਆ ਤੇ ਗਰੀਬ ਦੀ ਜਿਹੜੀ ਆ ਮਜ਼ਲੂਮ ਦੀ ਰੱਖਿਆ ਲਈ ਬਣਿਆ। ਸਿੱਖੀ ਦੀ ਚੜ੍ਹਦੀ ਕਲਾ ਲਈ ਜਾਨਾਂ ਵਾਰਨ ਵਾਲੇ ਬਹੁਤ ਗੁਰੂ ਪਿਆਰੇ ਹੋਏ ਨੇ, ਉਹਨਾਂ ਦੀਆਂ ਫੋਟੋਆਂ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗੀਆਂ ਹੋਈਆਂ ਨੇ। ਤੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਜਦੋਂ ਆਪਾਂ ਇਹਨਾਂ ਯੋਧਿਆਂ ਦੀਆਂ ਫੋਟੋਆਂ ਦੇਖਦੇ ਹਾਂ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਤਾਂ ਉਦੋਂ ਆਪਣੇ ਮਨ ਦੇ ਅੰਦਰ ਇਹ ਗੱਲ ਆਉਣੀ ਸੁਭਾਵਿਕ ਆ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਤਾ ਲੱਗੇਗਾ, ਪ੍ਰੇਰਨਾ ਮਿਲੇਗੀ ਕਿ ਸਿੱਖ ਜਿਹੜੇ ਆ ਉਹ ਆਪਦੇ ਧਰਮ ਉੱਤੇ ਹਮਲਾ ਕਰਨ ਵਾਲਿਆਂ ਨੂੰ ਛੱਡਦੇ ਨਹੀਂ ਹੁੰਦੇ। ਸੋ ਇਸ ਗੱਲ ਦਾ ਇਹ ਤਾਂ ਚੰਗਾ ਕੀਤਾ ਪ੍ਰਬੰਧਕਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਪਰ ਜੇ ਕਿਤੇ ਇਸ ਦਿਹਾੜੇ ਨੂੰ ਵੀ ਹੋਰ ਵੱਡੇ ਪੱਧਰ ਤੇ ਸੈਲੀਬ੍ਰੇਟ ਕਰਿਆ ਕਰਨ ਤਾਂ ਹੋਰ ਵੀ ਚੰਗਾ ਹੋ ਜੇ। ਸੋ ਅੱਜ ਆਪਾਂ ਉਹਨਾਂ ਸ਼ਹੀਦਾਂ ਦੀ ਜਿਹੜੀ ਜੀਵਨੀ ਆ, ਜ਼ਿੰਦਗੀ ਆ, ਉਹਦੇ ਬਾਰੇ ਚਰਚਾ ਕਰਨੀ ਆ। ਸ਼ਹੀਦ ਬੇਅੰਤ ਸਿੰਘ ਤਾਂ ਚਲੋ 31 ਅਕਤੂਬਰ ਨੂੰ ਉਹਨਾਂ ਦਾ ਦਿਨ ਹੁੰਦਾ, ਉਦੋਂ ਯਾਦ ਕਰੀਦਾ। ਅੱਜ ਸ਼ਹੀਦ ਸਤਵੰਤ ਸਿੰਘ ਤੇ ਕੇਹਰ ਸਿੰਘ ਦੀ ਗੱਲ ਜਿਹੜੀ ਆ ਉਹ ਆਪਾਂ ਅੱਜ ਇਸ ਪ੍ਰੋਗਰਾਮ 'ਚ ਜਿੰਨੀ ਕੁ ਆਪਣਾ ਹੋ ਸਕੀ ਉਹ ਕਰਾਂਗੇ, ਕਿਉਂਕਿ ਸ਼ਹੀਦ ਸਤਵੰਤ ਸਿੰਘ ਆ ਜੋ ਉਹਨਾਂ ਦਾ ਪਿੰਡ ਅਗਵਾਨ ਖੁਰਦ ਗੁਰਦਾਸਪੁਰ ਜ਼ਿਲ੍ਹੇ 'ਚ ਭਾਰਤ ਪਾਕਿਸਤਾਨ ਬਾਰਡਰ ਤੇ 3 ਕਿਲੋਮੀਟਰ ਦੀ ਦੂਰੀ ਤੇ ਹੈ। ਪਿਛਲਾ ਪਿੰਡ ਇਹਨਾਂ ਦਾ ਧਰਮਕੋਟ ਰੰਧਾਵਾ ਸੀ। ਇੱਥੇ ਨਾਨਕੇ ਢੇਰੀ ਅਗਵਾਨ ਖੁਰਦ ਆ ਕੇ ਬਸੇ ਸੀਗੇ। ਤੇ 1962 ਦੇ ਵਿੱਚ ਤਰਲੋਕ ਸਿੰਘ ਤੇ ਮਾਤਾ ਪਿਆਰ ਕੌਰ ਦੇ ਘਰ ਸਤਵੰਤ ਸਿੰਘ ਦਾ ਜਨਮ ਹੋਇਆ। ਤੇ ਇਹ 5 ਭੈਣ ਭਰਾ ਸੀਗੇ, ਜਿਨ੍ਹਾਂ 'ਚ ਬਰਿਆਮ ਸਿੰਘ ਤੇ ਗੁਰਨਾਮ ਸਿੰਘ ਤੇ ਸਰਵਣ ਸਿੰਘ। ਭੈਣਾਂ ਨੇਗੀਆਂ ਬਲਜੀਤ ਕੌਰ ਤੇ ਰਣਜੀਤ ਕੌਰ। ਤੇ ਬੜਾ ਮੇਰਾ ਆਉਣ ਜਾਣ ਰਿਹਾ, ਬਾਪੂ ਤਰਲੋਕ ਸਿੰਘ ਨਾਲ ਵੀ ਕਾਫੀ ਮੋਹ ਪਿਆਰ ਰਿਹਾ। ਤੇ ਵਾਧੂ ਉੱਥੇ ਘਰੇ ਉਹਨਾਂ ਦਾ ਖੇਤੀ ਪੱਤੀ ਵਾਲਾ ਖੁੱਲਾ ਡੁੱਲਾ ਮਾਹੌਲ ਸੀਗਾ। ਤੇ ਉਹੋ ਜਿਹਾ ਖਾਣ ਪੀਣ ਹੋਣ ਕਰਕੇ ਥੋੜਾ ਜਿਹਾ ਸਰੀਰ ਦਾ ਵੀ ਇਹ ਜਿਹੜਾ ਸਤਵੰਤ ਸਿੰਘ ਸੀਗਾ ਖੁੱਲਾ ਡੁੱਲਾ ਸੀਗਾ, ਹੁੰਦੜ ਹੇਲ ਸੀ।
ਤੇ ਇਹਦਾ ਬਚਪਨ ਦਾ ਨਾਂ ਵੀ ਸਤਵੰਤ ਸਿੰਘ ਨਹੀਂ ਸੀਗਾ। ਨਿੱਕੇ ਹੁੰਦੇ ਦਾਦੀ ਅੰਮ੍ਰਿਤਧਾਰੀ ਸੀ, ਉਹਨੇ ਨਾਂ ਸਤਨਾਮ ਸਿੰਘ ਰੱਖਿਆ ਸੀ। ਘਰੇ ਸੱਤਾ ਸੱਤਾ ਕਹਿੰਦੇ ਹੁੰਦੇ ਸੀ। ਸੱਤਾ ਜਿਵੇਂ ਆਪਣੇ ਪੰਜਾਬ ਦੇ ਪਿੰਡੂ ਰਿਵਾਜ ਆ ਵੀ ਛੋਟਾ ਨਾਂ ਰੱਖਿਆ ਹੁੰਦਾ, ਸੱਤਾ ਸੱਤਾ ਕਹਿੰਦੇ ਹੁੰਦੇ ਸੀ। ਉਹ ਜਦੋਂ ਸਕੂਲ ਦਾਖਲਾ ਕਰਾਉਣ ਗਏ ਉਦੋਂ ਪਤਾ ਨਹੀਂ ਉਹ ਮਾਸਟਰ ਨੂੰ ਸੁਣਿਆ ਨਹੀਂ ਜਾਂ ਕੀ ਚੱਕਰ ਬਣਿਆ, ਉਹ ਕਹਿੰਦਾ ਉਹ ਮੈਂ ਤਾਂ ਸਤਵੰਤ ਸਿੰਘ ਲਿਖ ਬੈਠੇ ਆ। ਤੇ ਫਿਰ ਪਰਿਵਾਰ ਨੇ ਕਿਹਾ ਚਲੋ ਸਤਵੰਤ ਤੋਂ ਲਿਖਿਆ ਗਿਆ ਤਾਂ ਸਤਵੰਤ ਹੀ ਸਹੀ। ਹੁਣ ਇਹ ਇੱਕ ਰਮਜ ਦੀ ਗੱਲ ਹੀ ਆ ਵੀ ਬਾਅਦ ਵਿੱਚ ਉਹਨਾਂ ਦਾ ਨਾਂ ਬੇਅੰਤ ਸਿੰਘ ਨਾਲ ਜੁੜਨਾ ਸੀ, ਤੇ ਬੇਅੰਤ ਸਿੰਘ ਤੇ ਸਤਵੰਤ ਸਿੰਘ ਇੱਕੋ ਜਿਹੇ ਨਾਂ ਨੇ, ਜਾਂ ਸਾਨੂੰ ਬੋਲਣ ਲੱਗਿਆ ਆਨੰਦ ਜਿਹਾ ਮਹਿਸੂਸ ਹੁੰਦਾ। ਪਰ ਹੈ ਇਹ ਵੀ ਇੱਕ ਕੁਦਰਤ ਦਾ ਕ੍ਰਿਸ਼ਮਾ ਹੀ ਆ ਕਿ ਲਿਖਿਆ ਤਾਂ ਨਾਂ ਬਚਪਨ 'ਚ ਸਤਨਾਮ ਸੀਗਾ, ਪਰ ਉਹ ਸਕੂਲ 'ਚ ਜਾ ਕੇ ਸਤਵੰਤ ਸਿੰਘ ਲਿਖਿਆ ਗਿਆ, ਜੋੜੀ ਬਣਨੀ ਸੀ। ਤੇ ਉੱਥੇ ਜਿੰਨੇ ਵੀ ਮਿੱਤਰ ਪਿਆਰੇ ਆਲੇ ਦੁਆਲੇ ਬਚਪਨ ਦੇ ਸੰਗੀ ਸਾਥੀ ਆ, ਉਹ ਸਾਰੇ ਦੱਸਦੇ ਆ ਵੀ ਨਿੱਕੇ ਹੁੰਦੇ ਤੋਂ ਹੀ ਮਤਲਬ ਸੁਭਾਅ ਵਿੱਚ ਇਹ ਹੁੰਦਾ ਸੀ ਵੀ ਜਿਹੜਾ ਨਿਆਣਾ ਕਮਜ਼ੋਰ ਆ ਨਾ, ਜਾਂ ਕੋਈ ਝਗੜਾ ਬੱਚਿਆਂ ਦਾ ਹੋ ਗਿਆ, ਇਹਨੇ ਉੱਧਰ ਖੜਨਾ। ਤੇ ਧੱਕੜ ਜਿਹਾ ਸੁਭਾਅ ਸੀ, ਅਣਖੀਲਾ ਜਿਹਾ, ਜਿਹਨੂੰ ਆਪਾਂ ਆਮ ਕਹਿ ਦੇਣਾ ਵੀ ਬੜਾ ਕੱਬਾ ਬੰਦਾ ਸੀ। ਤੇ ਉੱਥੇ ਕੱਬੇ ਬਣ ਕਰਕੇ ਹੀ ਕਈ ਸਕੂਲ ਵੀ ਬਦਲਣੇ ਪਏ। ਤੇ ਸ਼ਾਹਪੁਰ ਗਰਾਇਆ ਪਹਿਲੋਂ ਪੜ੍ਹੇ, ਫਿਰ ਡੇਰਾ ਬਾਬਾ ਨਾਨਕ ਵੀ ਪੜ੍ਹੇ। 12ਵੀਂ ਤੱਕ ਜਿਹੜੀ ਆ ਪੜ੍ਹਾਈ ਏਦਾਂ ਹੀ ਸਕੂਲ ਬਦਲਦੇ ਆਂਦੇ ਹੀ। ਥੋੜਾ ਜਿਹਾ ਕੱਬਾ ਸੀ ਕੰਮ, ਅਣਖ ਬੜਾ ਸੁਭਾਅ ਸੀ, ਰੜਕ ਵਾਲਾ ਬੰਦਾ ਸੀ। ਤੋ ਜਿਹੜਾ ਇਹ ਸਾਰਾ ਸਿਸਟਮ ਬਣਿਆ ਉਹਦੇ ਵਿੱਚ ਖਾਣ ਪੀਣ ਖੁੱਲਾ, ਬੇਪਰਵਾਹੀ ਸੁਭਾਅ ਦੇ ਵਿੱਚ। ਤੇ ਕਈ ਥਾਂ ਦੇ ਉੱਤੇ ਭਰਤੀ ਦੇਖਣ ਗਿਆ, ਜਿਵੇਂ ਪੁਲਿਸ ਦੀ ਜਾਂ ਫੌਜ ਦੀ ਆਮ ਬੰਦੇ ਭਰਤੀ ਦੇਖਣ ਜਾਂਦੇ ਆ, ਸਾਡੇ ਪੰਜਾਬ ਦੇ ਵਿੱਚ ਇਹ ਗੱਲ ਸੀਗੀ। ਤੇ ਕਈ ਥਾਂ ਭਰਤੀ ਦੇਖਣ ਗਿਆ, ਪਰ ਉਹ ਕਿਤੇ ਗੱਲ ਨਾ ਬਣੀ। ਤਾਂ ਕਿਸੇ ਨੇ ਕਿਹਾ ਵੀ ਜੇ ਤੂੰ ਨਾ ਮੂੰਹ ਸਿਰ ਮਨਾ ਲਵੇਂ ਤਾਂ ਤੈਨੂੰ ਭਰਤੀ ਆਪਾਂ ਕਰਵਾ ਸਕਦੇ ਆ। ਤੇ ਉਹ ਗੱਲ ਜਿਹੜੀ ਸੀ ਉਦੋਂ, ਕਿਉਂਕਿ ਉਹੋ ਜਿਹਾ ਜਜ਼ਬਾ ਨਹੀਂ ਸੀ। ਤੇ ਬਾਅਦ ਵਿੱਚ ਜਿਵੇਂ ਇਸੇ ਸ਼ਖਸ ਨੇ, ਜਿਹਨੇ ਉਸ ਟਾਈਮ ਮੂੰਹ ਸਿਰ ਵੀ ਮਨਾਉਣ ਲੱਗੇ ਨੇ ਘੋਲ ਨਹੀਂ ਕੀਤੀ, ਬਾਅਦ ਵਿੱਚ ਗੁਰੂ ਦੀ ਕਿਰਪਾ ਨਾਲ ਕਿੱਡਾ ਵੱਡਾ ਕਾਰਜ ਵੀ ਕਰਤਾ ਸਿੱਖੀ ਲਈ। ਤੋ ਜਿਹੜਾ ਘੋਣ ਮੋਹਨ ਜਿਹਾ ਹੋ ਕੇ ਯੂਪੀ 'ਚ ਭਰਤੀ ਸੀ, ਬਰੇਲੀ 'ਚ, ਉੱਥੇ ਜਦੋਂ ਭਰਤੀ ਹੋਣ ਗਏ ਤੇ ਉੱਥੇ ਕੰਮ ਬਣ ਗਿਆ। ਤੇ ਇਹ ਜਦੋਂ ਪੁਲਿਸ 'ਚ ਭਰਤੀ ਹੋਏ, 12 ਫਰਵਰੀ 1982 ਦੀ ਗੱਲ ਆ ਸਾਰੀ, ਤੇ 84 ਜਾ ਕੇ ਕੰਮ ਹੋ ਗਿਆ। ਸਾਰਾ 2-2.5 ਸਾਲ ਦੀ ਹੋਈ ਖੇਡ। ਤੇ ਦਿੱਖ ਸਰੀਰ ਦੀ ਬੜੀ ਵਧੀਆ ਸੀ, ਚੁਸਤੀ ਫੁਰਤੀ ਸੀਗੀ, ਨਿਸ਼ਾਨਾ ਵੀ ਬੜਾ ਵਧੀਆ ਸੀ। ਤੋ ਇਹੋ ਜਿਹੇ ਮਾਹੌਲ ਦੇ ਵਿੱਚ 2 ਜੁਲਾਈ 1983 ਨੂੰ ਡਿਊਟੀ ਜਿਹੜੀ ਸੀ ਉਹ ਦਿੱਲੀ ਲੱਗ ਗਈ। ਦਿੱਲੀ ਹੁਣ ਵਿਹਲਾ ਬੰਦਾ ਪਿੰਡ ਤੋਂ ਇੱਥੋਂ ਗਿਆ ਹੋਇਆ, ਡਿਊਟੀ ਟਾਈਮ ਤੋਂ ਬਾਅਦ 'ਚ ਭਲਵਾਨਾਂ ਵਾਲਾ ਅਖਾੜਾ, ਉੱਥੇ ਜਿਹੜਾ ਭਲਵਾਨਾਂ ਦਾ ਉਸਤਾਦ ਆ ਗੁਰੂ ਹਨੂਮਾਨ ਕਹਿ ਕੇ ਬੜਾ ਮਸ਼ਹੂਰ ਹੈ, ਉਹਦੇ ਡੇਰੇ 'ਚ ਚਲੇ ਜਾਣਾ। ਉੱਥੇ ਮਾਝੇ ਦਾ ਇੱਕ ਸਰਮੌਰ ਪਿੰਡ ਆ, ਸੁਰ ਸਿੰਘ, ਇੱਥੋਂ ਪਹਿਲਵਾਨ ਕਰਤਾਰ ਸਿੰਘ ਵੀ ਉੱਥੇ ਹੁੰਦਾ ਸੀ। ਉਹਦੇ ਕੋਲੋਂ ਜਾ ਕੇ ਭਲਵਾਨੀ ਸਿੱਖਣ ਲੱਗ ਗਿਆ ਵੀ ਪਹਿਲਵਾਨ ਬਣਾਂਗੇ। ਤੇ ਉਸ ਭਲਵਾਨੀ ਦੇ ਦੌਰ ਦੇ ਵਿੱਚ ਹੀ ਡਿਊਟੀ ਲੱਗ ਗਈ ਪ੍ਰਧਾਨ ਮੰਤਰੀ ਦੇ ਬਾਡੀਗਾਰਡ ਵਜੋਂ। ਤੋ ਇੰਦਰਾ ਗਾਂਧੀ ਦਾ ਗਨਮੈਨ ਜਿਹੜਾ ਸੀ ਉਹ ਫਿਰ 83 ਦੇ ਵਿੱਚ ਭਾਈ ਸਤਵੰਤ ਸਿੰਘ ਲੱਗ ਗਿਆ। ਇਸੇ ਦੌਰਾਨ ਜਦੋਂ ਆਪਣੇ ਸਮਾਜ ਵਿੱਚ ਇਹੀ ਉਦੋਂ ਇਹ ਚੱਲਦਾ ਸੀ, ਜਦੋਂ ਮੁੰਡਾ ਫੌਜ ਪੁਲਿਸ 'ਚ ਹੋ ਗਿਆ, ਜਵਾਨ ਆ, ਤਾਂ ਉਹਦਾ ਛੇਤੀ ਦੇਣੇ ਕੋਈ ਮੰਗਣਾ ਵਿਆਹ ਕਰਨ ਦੀ ਗੱਲ ਸੋਚਦੇ ਸੀ ਮਾਪੇ। ਤਾਂ 1983 ਦੇ ਵਿੱਚ ਹੀ ਜਿਹੜੀ ਆ ਮੰਗਣੀ ਉਹ ਹੋਈ ਆ ਬੀਬੀ ਸੁਰਿੰਦਰ ਕੌਰ ਦੇ ਨਾਲ। ਬੀਬੀ ਸੁਰਿੰਦਰ ਕੌਰ ਆ ਜਿਹੜੀ, ਉਹ ਸਕੀ ਭਰਜਾਈ ਆ ਜਿਹੜੀ ਸ਼ਹੀਦ ਸਤਵੰਤ ਸਿੰਘ ਦੀ, ਉਹਦੀ ਮਾਸੀ ਦੀ ਕੁੜੀ ਸੀ। ਰਿਸ਼ਤੇਦਾਰੀ ਦੇ ਵਿੱਚੋਂ ਸੀ। ਇਹ ਪੰਜਾਬ ਦਾ ਸਾਡੇ ਆਮ ਰਿਵਾਜ ਆ ਵੀ ਰਿਸ਼ਤੇਦਾਰੀਆਂ 'ਚ ਵਿਆਹ ਸ਼ਾਦੀਆਂ ਕਰ ਲੈਂਦੇ। ਤੋ ਭਰਜਾਈ ਨੇ ਜਦੋਂ ਰਿਸ਼ਤਾ ਕਰਾਇਆ, ਇਹ ਸਰਦਾਰ ਵਿਰਸਾ ਸਿੰਘ ਦੀ ਬੇਟੀ ਬੀਬੀ ਪ੍ਰੀਤਮ ਕੌਰ ਦੀ ਜਿਹੜੀ ਸੀ ਧੀ ਬੀਬੀ ਸੁਰਿੰਦਰ ਕੌਰ, ਇਹ ਰਮਦਾਸ ਕਸਬਾ ਪੈਂਦਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਉਹਦੇ ਨਾਲ ਪਿੰਡ ਆ ਜੱਟ, ਪਿੰਡ ਦਾ ਨਾਂ ਆ ਜੱਟ। ਤੇ ਜੱਟ ਪਿੰਡ ਦੇ ਵਾਸੀ ਸੀ ਇਹ ਬੀਬੀ ਸੁਰਿੰਦਰ ਕੌਰ ਜੀ। ਤਾਂ ਉੱਥੋਂ ਇਹ ਜਦੋਂ ਭਰਜਾਈ ਨੇ ਰਿਸ਼ਤਾ ਕਰਾਤਾ ਤਾਂ ਬੜਾ ਜ਼ੋਰ ਪਾਇਆ ਵੀ ਛੇਤੀ ਵਿਆਹ ਕਰ ਲਿਆ ਜਾਵੇ, ਪਰ ਕਈ ਵਾਰੀ ਹਾਲਾਤ ਹੁੰਦੇ ਆ ਜਾਂ ਮਾਹੌਲ ਹੁੰਦਾ ਵੀ ਉਹ ਨਹੀਂ ਗੱਲ ਬਣੀ। ਤੇ ਇਹ ਕੰਮ ਪਛੜਦਾ ਹੀ ਗਿਆ। ਤੇ ਇਸੇ ਦਰਮਿਆਨ ਜੂਨ 1984 ਵਾਲਾ ਭਾਣਾ ਵਾਪਰ ਗਿਆ। ਜੂਨ 1984 ਨੂੰ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਬੜੇ ਫਿਰਕੂ ਭਾਵਨਾਵਾਂ ਵਾਲੇ ਲੋਕ ਜਿਹੜੇ ਸੀ ਉਹ ਤਾਨੇ ਮਿਹਣੇ ਬੜੇ ਮਾਰਦੇ ਸੀ ਵੀ ਤੁਸੀਂ ਕੀ ਕਰ ਲਿਆ, ਤੁਸੀਂ ਐ ਹੋ ਗਿਆ, ਜੋ ਹੋ ਗਿਆ।
ਤਾਂ ਉਹਨਾਂ ਦਿਨਾਂ ਦੇ ਵਿੱਚ ਇੰਦਰਾ ਗਾਂਧੀ ਦੇ ਇੱਕ ਹੋਰ ਗਨਮੈਨ ਰਹੇ ਸ਼ਹੀਦ ਸਤਵੰਤ ਸਿੰਘ ਦੇ ਵਾਂਗੂ ਹੀ ਉਹ ਵੀ ਇਸੇ ਪੀੜ ਚੋਂ ਲੰਘ ਰਹੇ ਸੀ ਵੀ ਥਾਂ ਥਾਂ ਤੇ ਐਵੇਂ ਜਲੀਲ ਕਰੀ ਜਾਂਦੇ। ਤੋ ਬੇਅੰਤ ਸਿੰਘ ਜਿਹੜਾ ਸੀ ਉਹਦੇ ਆਪਦੇ ਫੁੱਫੜ ਨਾਲ ਕੇਰ ਸਿੰਘ ਨਾਲ ਪਹਿਲੋਂ ਗੱਲ ਤੋਰੀ ਹੋਈ ਸੀ। ਇੱਕ ਦੋ ਬੰਦਿਆਂ ਨਾਲ ਉਹਨੇ ਪਹਿਲੋਂ ਵੀ ਉਸ ਤਰ੍ਹਾਂ ਦਾ ਹਿਸਾਬ ਕਿਤਾਬ ਬਣਾਉਣ ਦੀ ਵੀ ਆਪਾਂ ਇੰਜ ਕਰੀਏ, ਪਰ ਉਹ ਹੋਰ ਕਿਸੇ ਪਾਸਿਓਂ ਗੱਲ ਬਣੀ ਨਹੀਂ। ਤੇ ਬੇਅੰਤ ਸਿੰਘ ਜਿਹੜਾ ਸੀ ਉਹਨੇ ਜਦੋਂ ਕਿਤੇ ਸਹਿਜ ਸੁਭਾਅ ਗੱਲ ਕੀਤੀ ਤਾਂ ਸਤਵੰਤ ਸਿੰਘ ਇਸ ਕੰਮ ਲਈ ਜਿਵੇਂ ਪਹਿਲੋਂ ਹੀ ਤਿਆਰ ਸੀ। ਤਾਂ ਉਸ ਮਾਹੌਲ ਦੇ ਵਿੱਚ ਸ਼ਹੀਦ ਬੇਅੰਤ ਸਿੰਘ ਤੇ ਸ਼ਹੀਦ ਸਤਵੰਤ ਸਿੰਘ ਨੇ ਕੌਮ ਲਈ ਬਹੁਤ ਵੱਡਾ ਜਿਹੜਾ ਸੀਗਾ ਫੈਸਲਾ ਉਹ ਕਰ ਲਿਆ। ਫਿਰ ਇਹ ਸਾਰੇ ਇੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ। ਬੇਅੰਤ ਸਿੰਘ ਤੇ ਕੇਰ ਸਿੰਘ ਇਹ ਦੋਨੇ ਜਣੇ ਆਪੋ ਆਪਦੇ ਪਰਿਵਾਰਾਂ ਦੇ ਨਾਲ 20 ਅਕਤੂਬਰ 1984 ਨੂੰ ਦਰਬਾਰ ਸਾਹਿਬ ਆਏ। ਉਦੋਂ ਅਟੈਕ ਹੋਣ ਤੋਂ ਬਾਅਦ ਵਿੱਚ ਥਾਂ ਥਾਂ ਦੇ ਉੱਤੇ ਫੌਜ ਮਿਲਟਰੀ ਉਵੇਂ ਪੁਲਿਸ ਦਾ ਘੇਰਾ ਸੀ ਤੇ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਆ ਉਹਦੀ ਕਾਰ ਸੇਵਾ ਚੱਲ ਰਹੀ ਸੀ। ਕਾਰ ਸੇਵਾ ਸਰੋਵਰ ਦੀ ਵੀ ਚੱਲ ਰਹੀ ਸੀ। ਸੰਗਤਾਂ ਉੱਥੋਂ ਜਲ ਪਾਣੀ ਬਾਹਰ ਕੱਢ ਕੇ ਸਾਰਾ ਉਹਨੂੰ ਸੁਕਾ ਕੇ ਸਰੋਵਰ ਨੂੰ ਸੇਵਾ ਚੱਲ ਰਹੀ ਸੀ। ਉੱਥੇ ਸੇਵਾ ਕੀਤੀ ਆ ਇਹਨਾਂ ਨੇ ਸਾਰਿਆਂ ਨੇ। ਤੇ ਇੱਥੇ ਅਗਲੇ ਦਿਨ ਇਹਨਾਂ ਨੂੰ ਪਿੰਡ ਗਿਆ ਹੋਇਆ ਸੀ ਸਤਵੰਤ ਸਿੰਘ, ਉਹ ਮਿਲਣ ਆਇਆ। ਤੇ ਇੱਥੇ ਇਹਨਾਂ ਨੇ ਸ਼ਹੀਦ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਜਿੱਥੇ ਲਾਚੀ ਬੇਰੀ ਵਾਲਾ ਪਾਸਾ ਅਕਾਲ ਤਖਤ ਸਾਹਿਬ ਵਾਲੀ ਸਾਈਡ ਅਕਾਲ ਤਖਤ ਸਾਹਿਬ ਦੇ ਸਨਮੁਖ ਆਪਦੇ ਆਪ ਨੂੰ ਖੜਾ ਕਰਕੇ ਉੱਥੇ ਦਰਬਾਰ ਸਾਹਿਬ ਤੇ ਅਕਾਲ ਤਖਤ ਦੇ ਗੱਭੇ ਵਿਚਾਲੇ ਉੱਥੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਸਾਡਾ ਜਿਹੜਾ ਹੈਗਾ ਮਕਸਦ ਆ ਉਹ ਪਾਕ ਪਵਿੱਤਰ ਹੈ ਤੇ ਸਾਡੇ ਤੇ ਕਿਰਪਾ ਕਰੋ। ਤੇ ਇਸੇ ਅਰਦਾਸ ਤੋਂ ਬਾਅਦ ਵਿੱਚ ਸ਼ਾਮ ਨੂੰ ਸਰਦਾਰ ਬੇਅੰਤ ਸਿੰਘ ਸਰਦਾਰ ਕੇਰ ਸਿੰਘ ਆਪਦੇ ਪਰਿਵਾਰਾਂ ਸਮੇਤ ਇੱਥੋਂ ਵਾਪਸ ਚਲੇ ਗਏ ਆ ਦਿੱਲੀ ਨੂੰ। ਤੇ ਇਹ ਸਤਵੰਤ ਸਿੰਘ ਪਿੰਡ ਚਲਾ ਗਿਆ ਤੇ ਪਿੰਡ ਜਾ ਕੇ ਬਾਪੂ ਤਰਲੋਕ ਸਿੰਘ ਨੂੰ ਕਹਿਣ ਲੱਗਿਆ ਆਪਦੇ ਪਿਤਾ ਜੀ ਨੂੰ, ਬਈ ਪਾਪਾ ਮੇਰਾ ਨਾ ਸੁਰਿੰਦਰ ਕੌਰ ਨੂੰ ਮਿਲਣ ਨੂੰ ਜੀ ਕਰਦਾ। ਉਹ ਬੜੇ ਇਸ ਗੱਲੋਂ ਹੈਰਾਨ ਹੋਏ ਕਿਉਂਕਿ ਉਦੋਂ ਪੰਜਾਬ ਦੇ ਸਾਡੇ ਪੇਂਡੂ ਖੇਤਰਾਂ 'ਚ ਆਮ ਸਾਡੇ ਘਰਾਂ ਦੇ ਵਿੱਚ ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਨੂੰ ਮਤਲਬ ਇਸ ਤਰ੍ਹਾਂ ਮਿਲਣਾ ਮਿਲਾਉਣਾ ਮਾੜਾ ਮੰਨਿਆ ਜਾਂਦਾ ਸੀ, ਚੰਗਾ ਨਹੀਂ ਸੀ ਮੰਨਿਆ ਜਾਂਦਾ। ਤੇ ਉਹ ਕਹਿਣ ਲੱਗਿਆ ਬਾਪੂ ਤਰਲੋਕ ਸਿੰਘ ਕਹਿੰਦੇ ਵੀ ਮੈਂ ਆਖਿਆ ਵੀ ਉਹਦਾ ਕਹਿੰਦੇ ਆ ਛੇਤੀ ਵਿਆਹ ਲਵੋ ਤੁਸੀਂ, ਤੇ ਵਿਆਹ ਨੂੰ ਤੂੰ ਰਾਹ ਨਹੀਂ ਦਿੰਦਾ ਤੇ ਉੱਦਾਂ ਤੂੰ ਹੁਣ ਮਿਲਣ ਦੀਆਂ ਗੱਲਾਂ ਕਰਦਾ। ਤੇ ਨਾਲੇ ਇਹ ਗੱਲ ਚੰਗੀ ਲੱਗਦੀ ਆ, ਧੀਆਂ ਭੈਣਾਂ ਆਪਣੇ ਇਸ ਤਰ੍ਹਾਂ ਸਮਾਜ ਦੇ ਵਿੱਚ ਸਾਨੂੰ ਨਹੀਂ ਇਹ ਗੱਲ ਤੇਰੀ ਸੁਣਨੀ ਵਧੀਆ ਨਹੀਂ ਲੱਗੀ। ਤੇ ਇਹ ਥੋੜਾ ਜਿਹਾ ਨਾਰਾਜ਼ ਹੋ ਕੇ, ਕਿਉਂਕਿ ਮੈਂ ਇਹ ਸਾਰੀ ਗੱਲ ਬਾਪੂ ਤਰਲੋਕ ਸਿੰਘ ਤੋਂ ਸੁਣਦਾ ਰਿਹਾ, ਮੈਂ ਗੱਲਾਂ ਸਾਰੀਆਂ ਉਹਨਾਂ ਨਾਲ ਬਹਿ ਕੇ ਕੀਤੀਆਂ। ਤੇ ਕਹਿੰਦੇ ਵੀ ਮੈਂ ਇਹਨੂੰ ਦੇਖਿਆ ਵੀ ਇਹ ਥੋੜਾ ਜਿਹਾ ਨਾਰਾਜ਼ ਜਿਹਾ ਹੋ ਗਿਆ ਤੇ ਉਦਾਸ ਵੀ ਆ। ਤੇ ਇਹ ਦੂਜੇ ਘਰ ਜਾ ਕੇ ਉਧਰ ਬਹਿ ਗਿਆ। ਤੇ ਸ਼ਾਮ ਨੂੰ ਮੈਂ ਫਿਰ ਦੁਬਾਰਾ ਕੋਲ ਆਇਆ ਤੇ ਮੈਂ ਇਹਨੂੰ ਆਖਿਆ ਵੀ ਕੀ ਗੱਲ ਆ ਵੀ ਤੂੰ ਇਹ ਇੰਨਾ ਦਿਲ ਤੇ ਲਾ ਲਈ ਗੱਲ, ਵੀ ਚੱਕਰ ਕੀ ਆ, ਤੂੰ ਇੱਥੋਂ ਜਿਹੜਾ ਹੈ ਮੁਲਾਕਾਤ ਕਰਨੀ ਆ ਜਾਂ ਕੀ ਗੱਲ ਆ। ਤੇ ਇਹਨੇ ਕਹਿੰਦਾ ਬਾਹਲੀ ਕੋਈ ਫालतू ਗੱਲ ਨਹੀਂ ਕੀਤੀ, ਪਰ ਮੈਂ ਉਹਨੇ ਟਾਈਮ ਦੇ ਵਿੱਚ ਜਿਹੜੀ ਸਤਵੰਤ ਸਿੰਘ ਦੀ ਭਰਜਾਈ ਆ ਜਿਹਦੀ ਉਹ ਮਾਸੀ ਦੀ ਕੁੜੀ ਸੀ ਸੁਰਿੰਦਰ ਕੌਰ, ਉਹਨੂੰ ਵੀ ਮੈਂ ਗੱਲ ਦੱਸੀ ਸੀਗੀ ਤੇ ਉਹ ਵੀ ਥੋੜਾ ਜਿਹਾ ਤਾਂ ਇਤਰਾਜ਼ ਕੀਤਾ। ਪਰ ਬਾਅਦ 'ਚ ਜਦੋਂ ਪਤਾ ਲੱਗਿਆ ਤੇ ਉਹਨੇ ਕਿਹਾ ਮੈਂ ਉਹਨਾਂ ਨਾਲ ਗੱਲ ਕਰਕੇ ਦੇਖਦੀ ਆ, ਤੇ ਜੇ ਉਹਨਾਂ ਨੇ ਹਾਮੀ ਭਰੀ ਤਾਂ ਹੈ ਤਾਂ ਮਾਸੀ ਦੀ ਕੁੜੀ ਹੀ ਆ ਮੇਰੀ, ਮੈਂ ਮਿਲਾ ਦਿੰਨੀ ਆ ਤੇ ਕੋਈ ਗੱਲ ਹੋਣੀ ਹੈ। ਤਾਂ ਸ਼ਹੀਦ ਸਤਵੰਤ ਸਿੰਘ ਦੇ ਮਨ ਵਿੱਚ ਕੀ ਸੀ ਉਸ ਵੇਲੇ ਇਹ ਤਾਂ ਨਾ ਉੱਥੇ ਕਿਸੇ ਨੂੰ ਪਤਾ ਸੀ, ਨਾ ਉਹ ਦੱਸ ਸਕਦੇ ਸੀ, ਨਾ ਉਸ ਗੱਲ ਦਾ ਹੁਣ ਆਪਾਂ ਨੂੰ ਕਿਸੇ ਪਤਾ। ਪਰ ਇਹ ਗੱਲ ਜਿਹੜੀ ਆ ਜ਼ਰੂਰ ਹੋਈ ਕਿ ਜਿਹੜਾ ਰਮਦਾਸ ਕਸਬਾ ਜਿੱਥੇ ਬਾਬਾ ਬੁੱਢਾ ਜੀ ਦੀ ਯਾਦਗਾਰ ਬਣੀ ਆ, ਉੱਥੇ ਸਮਾਧਾਂ ਕਹਿੰਦੇ ਆ ਗੁਰਦੁਆਰੇ ਦਾ ਸਾਹਿਬ ਦਾ ਨਾਮ ਆ, ਉੱਥੇ ਫਿਰ ਸਤਵੰਤ ਸਿੰਘ ਤੇ ਸੁਰਿੰਦਰ ਕੌਰ ਦੀ ਮੁਲਾਕਾਤ ਕਰਾਈ ਗਈ। ਉੱਥੇ ਸਤਵੰਤ ਸਿੰਘ ਦਾ ਭਰਾ ਗੁਰਨਾਮ ਸਿੰਘ, ਭਰਜਾਈ ਜਸਵੀਰ ਕੌਰ, ਬੀਬੀ ਸੁਰਿੰਦਰ ਕੌਰ ਦੀ ਮਾਤਾ ਬੀਬੀ ਪ੍ਰੀਤਮ ਕੌਰ ਇਹ ਉੱਥੇ ਹਾਜ਼ਰ ਸੀਗੇ। ਤੇ ਉੱਥੇ ਇਹਨਾਂ ਦੀ ਕੀ ਗੱਲਬਾਤ ਜਾਂ ਕੀ ਉਹਨੇ ਸੁਰਿੰਦਰ ਕੌਰ ਨੂੰ ਦੱਸਿਆ ਜਾਂ ਕਿਹਾ ਉਹ ਤਾਂ ਵਾਹਿਗੁਰੂ ਜਾਣੇ। ਪਰ ਜਦੋਂ ਉੱਥੋਂ ਵਾਪਸ ਘਰ ਆਇਆ ਤਾਂ ਘਰ ਦੇ ਦੱਸਦੇ ਆ
ਵੀ ਉਹਨੇ ਉਸ ਵਾਰੀ ਸਾਰਿਆਂ ਨਾਲ ਹੀ ਮੋਹ ਪਿਆਰ ਵੀ ਬੜਾ ਵੱਖਰਾ ਦਿਖਾਇਆ ਤੇ ਦਿੱਲੀ ਜਾਣ ਤੋਂ ਪਹਿਲਾਂ ਆਪਦੀਆਂ ਭੈਣਾਂ ਨੂੰ ਕਿਹਾ ਵੀ 1 ਨਵੰਬਰ ਦੇ ਲਾਗੇ ਚਾਗੇ ਤੁਸੀਂ ਪਿੰਡ ਨਹੀਂ ਰਹਿਣਾ ਤੇ ਤੁਸੀਂ ਨਾ ਭੂਆ ਕੋਲੇ ਚਲੀਆਂ ਜਾਇਓ। ਹੋਰ ਵੀ ਜਿਹੜੇ ਯਾਰ ਦੋਸਤ ਸੀ ਜਿਨ੍ਹਾਂ ਨਾਲ ਜ਼ਿਆਦਾ ਨੇੜਤਾ ਸੀ ਉਹਨਾਂ ਸਾਰਿਆਂ ਨੂੰ ਕਿਹਾ। ਹਾਸੇ ਠੱਠੇ 'ਚ ਜਾਂ ਹਲਕੇ ਲਹਿਜੇ ਵਿੱਚ ਉਹਨਾਂ ਦੇ ਕੰਨੀ ਇਹ ਗੱਲ ਜ਼ਰੂਰ ਪਾਈ ਵੀ ਤੁਸੀਂ ਨਾ 1 ਤਰੀਕ ਦੇ ਲਾਗੇ ਚਾਗੇ। ਉਹ ਕਹਿੰਦੇ ਚੱਕਰ ਕੀ ਆ? ਉਹ ਕਹਿੰਦਾ ਹੋਰ ਨਾ ਕੋਈ ਇੰਦਰਾ ਨੂੰ ਠੋਕ ਦੇਵੇ, ਦੇਖੋ ਉਹਨੇ ਕਿੱਡਾ ਵੱਡਾ ਦਰਬਾਰ ਸਾਹਿਬ ਤੇ ਕੀਤਾ ਤੇ ਐਵੇਂ ਇੱਥੇ ਆਪਾਂ ਬਾਰਡਰ ਤੇ ਰਹਿੰਦੇ ਆ, ਇੱਥੇ ਬਾਰਡਰ ਵਾਲਿਆਂ ਦਾ ਤਾਂ ਪਤਾ ਨਹੀਂ ਕੀ ਹੋ ਜੇ, ਪਾਕਿਸਤਾਨ ਇਸ ਤਰ੍ਹਾਂ ਗੱਲਾਂ ਬਾਤਾਂ। ਉਹ ਗੱਲਾਂ ਬਾਤਾਂ ਸਾਰੀਆਂ ਹੀ ਕੀਤੀਆਂ, ਪਰ ਵਿੱਚ ਜਿਹੜੀ ਅਸਲੀ ਘੁੰਡੀ ਸੀ ਉਹ ਤਾਂ ਆਪ ਨੂੰ ਪਤਾ ਸੀ ਕਿ ਅਸੀਂ ਕੀ ਸੋਚਿਆ ਹੋਇਆ, ਕੀ ਵਿਉਂਤਿਆ ਹੋਇਆ। ਤੇ ਇਸ ਵਾਰ ਉਹਨੇ ਜੀਨ ਦੀਆਂ ਪੈਂਟਾਂ ਸੀ ਆਪਦੀਆਂ ਲਿਆਂਦੀਆਂ ਹੋਈਆਂ ਜਾਂ ਹੋਰ ਜਿਹੜੇ ਵਧੀਆ ਕੱਪੜੇ ਲੀੜੇ ਸੀ ਉਹ ਸਾਰੇ ਆਪਦੇ ਭਰਾ ਸਰਵਣ ਸਿੰਘ ਨੂੰ ਦੇਤੇ ਤੇ ਬੜਾ ਰੱਜ ਰੱਜ ਕੇ ਪਿਆਰ ਕੀਤਾ। ਤੇ ਫਿਰ ਦਿੱਲੀ ਜਾ ਕੇ 24 ਅਕਤੂਬਰ 1984 ਨੂੰ ਅੰਮ੍ਰਿਤਪਾਨ ਕੀਤਾ ਤੇ ਦਾੜਾ ਕੇਸ ਪੱਗ ਸੋਹਣੀ ਰੱਖਣੀ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਆਪਦਾ ਧਰਮ ਕਰਮ ਨਿਤਨੇਮ ਜਿੰਨਾ ਹੋ ਸਕਿਆ ਕਰਨਾ। ਦਿਨ ਮਿਥੇ ਹੋਏ ਸੀ, ਉਹ ਨੇੜੇ ਆ ਰਹੇ ਸੀਗੇ। ਸੋ ਇਸ ਤਰੀਕੇ ਨਾਲ ਫਿਰ 31 ਅਕਤੂਬਰ ਆ ਗਈ। ਉਦਣ 31 ਅਕਤੂਬਰ ਵਾਲੇ ਦਿਨ ਬੇਅੰਤ ਸਿੰਘ ਸਤਵੰਤ ਸਿੰਘ ਪੂਰੀ ਆਪਦਾ ਤਿਆਰੀ ਨਾਲ ਉੱਥੇ ਹਾਜ਼ਰ ਸੀਗੇ ਤੇ ਇਹਦੀ ਡਿਊਟੀ ਸਤਵੰਤ ਸਿੰਘ ਦੀ ਦੂਜੇ ਥਾਂ ਲੱਗ ਗਈ। ਪਰ ਇਹਨੇ ਸੰਤਰੀ ਨੂੰ ਕਿਹਾ ਵੀ ਮੇਰਾ ਪੇਟ ਖਰਾਬ ਆ ਤੇ ਜੇ ਮੇਰੇ ਨਾਲ ਜਗ੍ਹਾ ਬਦਲ ਲਵੇਂ। ਤੋਂ ਪੂਰੀ ਜਗ੍ਹਾ ਸੈੱਟ ਕਰਕੇ ਜਦੋਂ ਇੰਦਰਾ ਗਾਂਧੀ 9 ਵਜੇ ਦੇ ਲਾਗੇ ਆਪਦੀ ਰਿਹਾਇਸ਼ ਤੋਂ ਨਿਕਲੀ ਤੇ ਉੱਥੇ ਜਿਹੜਾ ਟੀਵੀ ਵਾਲੇ ਬੈਠੇ ਸੀ ਦੂਜੇ ਪਾਸੇ, ਦਫ਼ਤਰ ਵਾਲੇ ਪਾਸੇ ਇੰਟਰਵਿਊ ਕਰਨ ਲਈ, ਤੇ ਉਹ ਜਦੋਂ ਉਧਰ ਕੈਮਰਿਆਂ ਵਾਲਿਆਂ ਪਾਸੇ ਨੂੰ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਬੇਅੰਤ ਸਿੰਘ ਨੇ ਸਰਵਿਸ ਰਿਵਾਲਵਰ ਕੱਢ ਕੇ ਉਹਦੇ ਉੱਤੇ ਫਾਇਰ ਕੀਤੇ ਆ। ਤੇ ਜਦੋਂ ਡਿੱਗਣ ਲੱਗੀ ਤੇ ਸਤਵੰਤ ਸਿੰਘ ਕੋਲੇ ਪਹੁੰਚ ਗਿਆ ਤੇ ਬਾਕੀ ਦਾ ਕੰਮ ਜਿਹੜੀ ਕਾਰਵਾਈ ਇਹਦੇ ਕੋਲੇ ਸੀ ਉਹਦੇ ਨਾਲ ਪੂਰਾ ਕਰਤਾ ਤੇ ਪੂਰੀ ਤਸੱਲੀ ਕਰ ਲਈ ਵੀ ਐਨ ਕਰਾਂ ਨਲਕੇ ਦੇ ਫਿਲਟਰ ਵਰਗੀ ਹੋਈ ਪਈ ਆ ਤੇ ਬਈ ਹੁਣ ਇਹਦੇ ਪ੍ਰਾਣ ਪੰਖੇਰੂ ਉੱਡ ਗਏ ਆ, ਕੰਮ ਇਹਦਾ ਤਮਾਮ ਹੋ ਚੁੱਕਿਆ। ਤੇ ਉਹ ਜਿਹੜੇ ਉੱਥੇ ਬਾਕੀ ITBP ਵਾਲੇ ਜਾਂ ਹੋਰ ਪੁਲਿਸ ਫੌਜ ਉੱਥੇ ਸੀਗੀ ਉਹ ਤਾਂ ਸਾਰੇ ਠਠੰਬਰੇ ਪਏ ਦੇਖਣ ਤਾਂ ਠਾਂ ਵੀ ਸਿੰਘਾਂ ਦੇ ਹੱਥਾਂ 'ਚ ਹਥਿਆਰ ਆ ਤੇ ਹਾਲਾਂਕਿ ਕਿੰਨੇ ਹਥਿਆਰਾਂ ਦੇ ਵਿੱਚੋਂ ਗੋਲੀਆਂ ਸਾਰੀਆਂ ਉਹ ਨਿਕਲ ਚੁੱਕੀਆਂ ਸੀ, ਪਰ ਫਿਰ ਵੀ ਉਹ ਡਰਦਿਆਂ ਦੀ ਜ਼ਰੂਰਤ ਨਹੀਂ ਪੈਂਦੀ ਸੀਗੀ ਵੀ ਉਹ ਹੱਥ ਪਾ ਲੈਣ ਜਾਂ ਕੋਈ ਗੱਲ। ਇਹਨਾਂ ਨੇ ਆਪ ਉੱਥੇ ਉਹ ਜਿਹੜੇ ਸੀਗੇ ਹਥਿਆਰ ਦੋਨਾਂ ਨੇ ਟੰਗ ਤੇ ਰੱਖਤੇ ਤੇ ਕਿਹਾ ਵੀ ਅਸੀਂ ਜਿਹੜਾ ਕੁਝ ਕਰਨਾ ਸੀ ਕਰ ਲਿਆ, ਹੁਣ ਤੁਸੀਂ ਜ਼ੋਰ ਆਪਦਾ ਜਿਹੜਾ ਲਾਉਣਾ ਲਾ ਲਓ, ਤੁਸੀਂ ਕੀ ਕਰਨਾ ਤੁਹਾਨੂੰ ਪਤਾ ਹੋ। ਇਹਨਾਂ ਨੂੰ ਫਿਰ ਉੱਥੇ ਨਾਲ ਇੱਕ ਬੰਦ ਕਮਰਾ ਸੀਗਾ ਉਹਦੇ ਵਿੱਚ ਲੈ ਗਏ ਆ ਗਾਰਡ ITBP ਵਾਲੇ ਤੇ ਇੰਦਰਾ ਗਾਂਧੀ ਦੀ ਬੋਡੀ ਨੂੰ ਚੱਕ ਕੇ ਹਸਪੀਟਲ ਉਧਰ ਲੈ ਗਏ ਸਫਦਰਜੰਗ ਤੋਂ। ਤੇ ਇੱਧਰ ਜਦੋਂ ਇਹਨਾਂ ਸਿੰਘਾਂ ਨਾਲ ਦੋਨਾਂ ਨਾਲ ਉਹ ਜਿਹੜੇ ਉੱਥੇ ਪੁਲਿਸ ਵਾਲੇ ITBP ਵਾਲੇ ਸੀ ਉਹ ਗਾਲਾਂ ਗੂਲਾਂ ਕੱਢਣ ਲੱਗ ਗਏ, ਗੰਦੀਆਂ ਗਾਲਾਂ ਕੱਢਦੇ ਸੀ ਤੇ ਸਤਵੰਤ ਸਿੰਘ ਭੜਕ ਪਿਆ। ਹੋ ਸਕਦਾ ਉਹਨਾਂ ਦੀ ਪਲੈਨਿੰਗ ਹੋਵੇ ਵੀ ਪਹਿਲਾਂ ਭੜਕਾਰੋ ਤੇ ਫਿਰ ਇਹ ਕੰਮ ਕਰਾਂਗੇ। ਇਹਨਾਂ ਨੇ ਫਿਰ ਫਾਇਰ ਖੋਲ੍ਹਤੇ ਜਿਹੜੇ ਉੱਥੇ ਸੀਗੇ ITBP ਵਾਲੇ ਤੇ ਉਹ ਜਦੋਂ ਇੱਕਦਮ ਉਹਨਾਂ ਨੂੰ ਦੇਖਿਆ ਤਾਂ ਬੇਅੰਤ ਸਿੰਘ ਜਿਹੜਾ ਸੀ ਉਹ ਸਤਵੰਤ ਸਿੰਘ ਦੇ ਉੱਤੇ ਲੰਮਾ ਹੀ ਪੈ ਗਿਆ ਤੇ ਉਹ ਕਿਉਂਕਿ ਲੜਿਆ ਤਾਂ ਹਾਲਾਂਕਿ ਭੜਕ ਕੇ ਗਲ ਤਾਂ ਪਿਆ ਸੀ ਸਤਵੰਤ ਸਿੰਘ ਹੀ ਉਹਨਾਂ ਦੇ, ਪਰ ਬੇਅੰਤ ਸਿੰਘ ਨੇ ਉੱਥੇ ਫਿਰ ਬੇਅੰਤ ਸਿੰਘ ਤਾਂ ਸ਼ਹੀਦ ਹੋ ਗਿਆ ਮੌਕੇ ਤੇ ਸਤਵੰਤ ਸਿੰਘ ਜਿਹੜਾ ਸੀਗਾ ਕਈ ਗੋਲੀਆਂ ਵੱਜੀਆਂ, 12-13 ਗੋਲੀਆਂ ਦੱਸਦੇ ਆ ਵੀ ਉਹਦੇ ਵੱਜੀਆਂ ਸੀ, ਪਰ ਉਹ ਬਾਅਦ ਵਿੱਚ ਬਚ ਜ਼ਰੂਰ ਗਿਆ। ਹੁਣ ਗੱਲ ਇਹ ਹੈਗੀ ਆ ਕਿ ਅਸਲ ਵਿੱਚ ITBP ਵਾਲੇ ਜਾਂ ਹੋਰ ਆ ਉਹ ਆਪਦੇ ਹਿਸਾਬ ਨਾਲ ਵੀ ਚਲੋ ਸਾਡੇ ਤੇ ਨਾ ਗੱਲ ਆਵੇ ਵੀ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਤੇ ਆਪਦਾ ਇਹ ਕੰਮ ਜਿਹੜਾ ਸੀ ਉਹਨਾਂ ਨੇ ਕਰ ਲਿਆ। ਫਿਰ ਲਾਲ ਕਿਲੇ ਦੇ ਵਿੱਚ ਇੱਕ ਬੁੱਚੜਖਾਨਾ ਜਿੱਥੇ ਬੜੇ ਤਸੀਹੇ ਦਿੱਤੇ ਗਏ ਸਤਵੰਤ ਸਿੰਘ ਨੂੰ ਲਿਜਾ ਕੇ ਤੇ ਹਕੂਮਤ ਸੋਚੇ ਵੀ ਇਹ ਕੰਮ ਇਹਨਾਂ ਨੇ ਪੈਸਿਆਂ ਲਈ ਕੀਤਾ ਹੋਣਾ, ਕਿਉਂਕਿ ਜਿਹੜਾ ਬ੍ਰਾਹਮਣ ਬਾਣੀਆਂ ਦਿਮਾਗ ਆ ਉਹਦੇ ਦਿਮਾਗ 'ਚ ਤਾਂ ਹਮੇਸ਼ਾ ਹੀ ਰਹਿੰਦਾ ਵੀ ਪੈਸੇ ਪੂਸੇ ਲਈ ਹੀ ਕੁਝ ਕਰੀਦਾ, ਪਰ ਉਹ ਕੀ ਜਾਣਨ ਵੀ ਜਿਹੜੇ ਕੁਝ ਕੰਮ ਨੇ ਉਹ ਅਣਖ ਲਈ ਵੀ ਕੀਤੇ ਜਾਂਦੇ। DSP ਅਨੰਤ ਰਾਮ ਕੋਛੜ ਇਸ ਕੇਸ ਦੀ ਅਗਵਾਈ ਕਰਦਾ ਸੀਗਾ। ਉਹਨਾਂ ਨੇ ਪਿੰਡ ਵੀ ਛਾਪਾ ਮਾਰਿਆ ਇੱਥੇ ਅਗਵਾਨ ਤੇ ਸਤਵੰਤ ਸਿੰਘ ਦੇ ਪਿਓ ਨੂੰ ਕਹਿੰਦਾ ਵੀ ਦੱਸੋ ਡਾਲਰ ਕਿੱਥੇ ਨੇ ਉਹ ਜਿਹੜੇ ਤੁਹਾਨੂੰ ਦੇ ਕੇ ਗਿਆ ਸਤਵੰਤ ਸਿੰਘ। ਤਾਂ ਸਤਵੰਤ ਸਿੰਘ ਨੂੰ
ਜਾ ਕੇ ਇਹ ਫਿਰ ਦਸੰਬਰ 'ਚ ਮੁਲਾਕਾਤ ਕਰ ਸਕਿਆ ਪਰਿਵਾਰ। ਇੱਥੇ ਵੀ ਵਾਹਵਾ ਤੰਗ ਪਰੇਸ਼ਾਨ ਕੀਤਾ, ਘਰੇ ਫੌਜ ਲਾਤੀ, ਬਾਪੂ ਤਰਲੋਕ ਸਿੰਘ ਨੂੰ ਵੀ ਫੜ ਕੇ ਬੰਦ ਕਰਤਾ ਸੀ। ਤੇ ਜਦੋਂ ਦਸੰਬਰ 1984 ਨੂੰ ਜਾ ਕੇ ਮੁਲਾਕਾਤ ਕੀਤੀ ਆ ਪਰਿਵਾਰ ਨੇ, ਸਤਵੰਤ ਸਿੰਘ ਦੇ ਮਾਤਾ ਪਿਤਾ ਸੀ, ਭੈਣ ਬਲਜੀਤ ਕੌਰ ਸੀ, ਅੱਖਾਂ ਤੇ ਪੱਟੀਆਂ ਬੰਨ੍ਹ ਕੇ ਇਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਘੁਮਾ ਕੇ ਤੋਰ ਕੇ ਲੈ ਕੇ ਗਏ। ਤੇ ਸਾਹਮਣੇ ਜਦੋਂ ਅੱਖਾਂ ਤੇ ਪੱਟੀ ਲਾਹੀ ਤਾਂ ਸਾਹਮਣੇ ਸਤਵੰਤ ਸਿੰਘ ਬੈਠਾ ਸੀਗਾ ਤੇ ਪੋਹ ਦੇ ਠੰਡ ਦੇ ਮਹੀਨੇ ਦੇ ਵਿੱਚ ਵੀ ਅੱਧੀਆਂ ਬਾਹਾਂ ਵਾਲੀ ਕਮੀਜ਼ ਤੇ ਨਿੱਕਰ ਉਹਨੂੰ ਪਾਈ ਹੋਈ, ਤੇ ਸਾਰਾ ਸਰੀਰ ਦੱਸ ਰਿਹਾ ਸੀਗਾ ਵੀ ਤਸ਼ੱਦਦ ਜਿਹੜਾ ਹੈ ਉਹ ਕਿੰਨਾ ਹੋਇਆ ਹੋਣਾ। ਪਰ ਜਦੋਂ ਪਿਓ ਨੂੰ ਦੇਖਿਆ ਤਾਂ ਚੜ੍ਹਦੀ ਕਲਾ ਦਾ ਪੂਰਾ ਸਬੂਤ ਦਿੰਦਿਆਂ ਕਹਿਣ ਲੱਗਿਆ, ਬਾਪੂ ਕੀ ਗੱਲ, ਬੜਾ ਲਿੱਸਾ ਜਿਹਾ ਹੋਇਆ, ਪੁਲਿਸ ਵਾਲੇ ਮਾਰਦੇ ਮੂਰਦੇ ਤਾਂ ਨਹੀਂ ਰਹੇ। ਤੇ ਬਾਪੂ ਤਰਲੋਕ ਸਿੰਘ ਦੱਸਦਾ ਹੁੰਦਾ ਸੀ ਵੀ ਪੂਰਾ ਜਜ਼ਬੇ ਨਾਲ ਇਸ ਤਰ੍ਹਾਂ ਗਰਜ ਕੇ ਉਹਨੇ ਗੱਲ ਕੀਤੀ। ਤੇ ਲਾਲ ਕਿਲੇ ਤੋਂ ਤਿਹਾੜ ਜੇਲ੍ਹ ਦੇ ਵਿੱਚ ਹੀ ਅਦਾਲਤ ਲੱਗਦੀ ਹੁੰਦੀ ਸੀ। ਉੱਥੇ ਪ੍ਰਾਣਨਾਥ ਲੇਖੀ ਵਕੀਲ ਸੀਗਾ। ਉਹ ਲੇਖੀ ਦੇ ਦਫ਼ਤਰ ਦੇ ਉੱਤੇ ਜਾਂ ਲੇਖੀ ਉੱਤੇ ਵੀ ਕਈ ਵਾਰ ਹਮਲੇ ਹੋਏ ਵੀ ਤੂੰ ਕੇਸ ਲੜਦਾ। ਫਿਰ RS ਸੋਢੀ, ਰੁਪਿੰਦਰ ਸਿੰਘ ਸੋਢੀ ਵਕੀਲ ਸੀ, ਉਹ ਕੇਸ ਲੜਦਾ ਰਿਹਾ। ਤੇ DSP ਅਦਾਲਤ ਦੇ ਵਿੱਚ ਹੀ ਗਵਾਹਾਂ ਨੂੰ ਗਵਾਹੀਆਂ ਸਮਝਾਈ ਜਾਇਆ ਕਰੇ। ਡਰਾਮਾ ਸੀ ਪੂਰਾ ਉੱਥੇ, ਪਹਿਲਾਂ ਹੀ ਪਤਾ ਸੀਗਾ ਵੀ ਇਹ ਜਿਹੜੀ ਸਜ਼ਾ ਉਹ ਤਾਂ ਹੁਣ ਇਹਨਾਂ ਨੇ ਫਾਂਸੀ ਦੀ ਹੋਈ ਦੇਣੀ ਆ। ਤੋ ਹਰ ਰੋਜ਼ ਕੋਈ ਨਾ ਕੋਈ ਮਸਲਾ ਉੱਥੇ ਬਣ ਜਾ ਕਰਨਾ ਤੇ ਤਰੀਕਾਂ ਤੋਂ ਤਰੀਕਾਂ ਪਈ ਜਾਂਦੀਆਂ ਸੀ। ਤੇ ਇਸੇ ਦਰਮਿਆਨ ਜਿਹੜਾ ਤਰਲੋਕ ਸਿੰਘ ਬਾਪੂ ਸੀ, ਇਹਨੇ ਆਖਿਆ ਬੇਅੰਤ ਸਿੰਘ ਨੇ, ਸਤਵੰਤ ਸਿੰਘ ਨੇ, ਵੀ ਮੇਰਾ ਤਾਂ ਦਿਲ ਕਰਦਾ ਮੈਂ ਕੇਸ ਅਕਵਾਲ ਹੀ ਕਰ ਲਵਾਂ ਤੇ ਦੱਸਾਂ ਸਾਰੀ ਦੁਨੀਆ ਨੂੰ ਅਦਾਲਤ 'ਚ ਦੇਖ ਕੇ ਵੀ ਅਸੀਂ ਭਾਈ ਇਹ ਮਾਰਨੀ ਸੀ ਕਿਉਂਕਿ ਇਹਨੇ ਆਹ ਕੰਮ ਕੀਤਾ ਸੀ। ਪਰ ਵਕੀਲਾਂ ਨੇ ਕਿਹਾ ਤੇ ਹੋਰ ਲੋਕਾਂ ਨੇ, ਪੰਥ ਵਿੱਚ ਵੀ ਕਈਆਂ ਦੀ ਸਲਾਹ ਸੀ ਵੀ ਹੋ ਸਕਦਾ ਕੋਈ ਵੇ ਆਊਟ ਬਣ ਜਾਵੇ ਵੀ ਆਪਾਂ ਨੂੰ ਅਕਵਾਲ ਨਹੀਂ ਕਰਨਾ ਚਾਹੀਦਾ। ਪਰ ਉਹ ਕਹਿੰਦਾ ਵੀ ਮੈਂ ਤਾਂ ਇਹ ਕਰਨਾ ਹੀ ਆ। ਤੋਂ 1 ਦਸੰਬਰ 1984 ਨੂੰ ਲੋਅਰ ਕੋਰਟ ਦੇ ਵਿੱਚ ਸਤਵੰਤ ਸਿੰਘ ਨੇ ਸਾਰੀ ਗੱਲ ਦਾ ਇਕਬਾਲ ਵੀ ਕੀਤਾ। ਉੱਥੇ ਫਿਰ ਫੈਸਲਾ ਜਿਹੜਾ ਸੀ ਫਾਂਸੀ ਦਾ ਸੁਣਾਇਆ ਲੋਅਰ ਕੋਰਟ ਨੇ। ਫਿਰ ਇਹ ਕੇਸ ਹਾਈ ਕੋਰਟ 'ਚ ਗਿਆ, ਫਿਰ ਸੁਪਰੀਮ ਕੋਰਟ ਤੱਕ ਲੜਨ ਦੀ ਗੱਲ ਵੀ ਹੋਈ। ਤੇ ਇੱਧਰ 31 ਅਕਤੂਬਰ 1985 ਨੂੰ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਦਰਬਾਰ ਸਾਹਿਬ ਦੇ ਵਿੱਚ ਮਨਾਇਆ। ਫੈਡਰੇਸ਼ਨ ਵੱਲੋਂ ਬੀਬੀ ਬਿਮਲ ਖਾਲਸਾ ਉੱਥੇ ਪਹੁੰਚੇ ਸੀ, ਉਹਨਾਂ ਨੂੰ ਉਸ ਟਾਈਮ ਗੋਲਡ ਮੈਡਲ ਦਿੱਤਾ ਗਿਆ ਸੀ। ਉਧਰ 26 ਜਨਵਰੀ 1986 ਨੂੰ ਜਦੋਂ ਦਰਬਾਰ ਸਾਹਿਬ ਦੇ ਵਿੱਚ ਸਰਬੱਤ ਖਾਲਸਾ ਹੋਇਆ, ਉਸ ਮੌਕੇ ਉੱਥੇ ਵੀ ਉਹਨਾਂ ਨੂੰ ਸ਼ਹੀਦ ਭਾਈ ਬੇਅੰਤ ਸਿੰਘ ਨੂੰ, ਸ਼ਹੀਦ ਸਤਵੰਤ ਸਿੰਘ ਦੇ ਇਹਦੇ ਪਰਿਵਾਰਾਂ ਨੂੰ, ਉੱਥੇ ਫਿਰ ਸ਼ਹੀਦ ਕੇਹਰ ਸਿੰਘ ਦੇ ਪਰਿਵਾਰ ਨੂੰ ਉੱਥੇ ਮਾਣ ਸਨਮਾਨ ਦਿੱਤਾ ਗਿਆ। ਬਾਅਦ 'ਚ ਵੀ ਬੜੇ ਥਾਵਾਂ ਦੇ ਉੱਤੇ ਕੌਮ ਵੱਲੋਂ ਇਹਨਾਂ ਨੂੰ ਨਵਾਜਿਆ ਗਿਆ। ਤੇ ਇਸੇ ਸਮੇਂ ਇਹ ਵੀ ਗੱਲ ਵਾਪਰੀ ਵੀ ਪਰਿਵਾਰ ਜਿਹੜਾ ਸੀ ਉਹ ਚਾਹੁੰਦਾ ਸੀਗਾ, ਸੁਰਿੰਦਰ ਕੌਰ ਵੀ ਚਾਹੁੰਦੇ ਸੀ ਵੀ ਮੈਂ ਆਪਦੇ ਮੰਗੇਤਰ ਨੂੰ ਮਿਲਾਂ, ਤੇ ਕੋਈ ਰਾਹ ਨਹੀਂ ਸੀ ਲੱਭਦਾ ਕਿਉਂਕਿ ਪ੍ਰਸ਼ਾਸਨ ਵਾਲੇ ਕਹਿੰਦੇ ਵੀ ਨਹੀਂ ਇਹ ਮੁਲਾਕਾਤ ਨਹੀਂ ਹੋ ਸਕਦੀ, ਵੀ ਇਹ ਤਾਂ ਤੁਸੀਂ ਇਹਦੇ ਵਿਆਹ ਨਹੀਂ ਹੋਇਆ। ਤਾਂ ਪੰਥ ਵਿੱਚ ਚਰਚਾ ਹੁੰਦੀ ਰਹੀ। ਅਖੀਰ ਫਿਰ ਲੋਕ ਜਿਹੜੇ ਸੀਗੇ ਕਈ ਉਹ ਇਹ ਵੀ ਕਹਿਣ ਲੱਗੇ ਵੀ ਇਹਦਾ ਸੁਰਿੰਦਰ ਕੌਰ ਦਾ ਕਿਤੇ ਹੋਰ ਰਿਸ਼ਤਾ ਕਰ ਦੇਣਾ ਚਾਹੀਦਾ। ਤਾਂ ਬੀਬੀ ਨੇ ਕਿਹਾ ਵੀ ਮੈਨੂੰ ਕਿਸੇ ਹੋਰ ਦੀ ਸੁਹਾਗਣ ਬਣਨ ਨਾਲੋਂ ਸ਼ਹੀਦ ਸਤਵੰਤ ਸਿੰਘ ਦੀ ਵਿਧਵਾ ਬਣ ਕੇ ਦਿਨ ਕੱਟਣੇ ਮਨਜ਼ੂਰ ਨੇ, ਪਰ ਮੈਂ ਹੁਣ ਉਸੇ ਦੇ ਹੀ ਲੇਖੇ ਲੱਗ ਕੇ ਉਮਰ ਗੁਜ਼ਾਰਨੀ ਹੈ। ਤਾਂ ਉਹਦੀ ਦ੍ਰਿੜਤਾ ਨੂੰ ਦੇਖ ਕੇ ਫਿਰ ਹੱਲ ਇਹ ਕੱਢਿਆ ਗਿਆ ਵੀ ਇੱਕ ਫੋਟੋ ਲੈ ਲੈਂਦੇ ਆ ਸਤਵੰਤ ਸਿੰਘ ਦੀ, ਉਹਦੇ ਨਾਲ ਆਨੰਦ ਕਾਰਜ ਕਰਵਾ ਦਿੰਦੇ। ਸੋ ਸ਼ਹੀਦ ਭਾਈ ਸਤਵੰਤ ਸਿੰਘ ਦੀ ਇੱਕ ਫੋਟੋ ਜਿਹੜੀ ਸੀ ਉਹ ਲੈ ਕੇ ਬੀਬੀ ਸੁਰਿੰਦਰ ਕੌਰ ਦੇ ਨਾਲ ਅਨੋਖਾ ਵਿਆਹ, ਜਿਹਦੀ ਖਬਰ 3 ਜੁਲਾਈ 1988 ਦੇ ਅਜੀਤ ਵਿੱਚ ਬੜੀ ਵੱਡੀ ਸਟੋਰੀ ਉਦੋਂ ਫੋਟੋਆਂ ਸਮੇਤ ਛਪੀ ਸੀ। ਉਹਦਾ ਟਾਈਟਲ ਸੀ ਅਨੋਖੇ ਵਿਆਹ ਦੀ ਦਾਸਤਾਨ। ਹੁਣ ਵੀ ਕਈਆਂ ਗਾਉਣ ਵਾਲਿਆਂ ਨੇ, ਢਾਡੀਆਂ ਕਵੀਸ਼ਰਾਂ ਨੇ ਇਸੇ ਸਿਰਲੇਖ ਹੇਠ ਆਪਦੀ ਜਿਹੜੀ ਗੱਲ ਆ ਇਹਨਾਂ ਸ਼ਹੀਦਾਂ ਬਾਰੇ ਕੀਤੀ ਆ। ਤਾਂ ਉਦੋਂ ਅਜੀਤ ਅਖਬਾਰ ਦੇ ਵਿੱਚ ਇਹ ਸਾਰਾ ਛਪਿਆ ਸੀ। ਪਰ ਬੀਬੀ ਸੁਰਿੰਦਰ ਕੌਰ ਨੇ ਜਿਹੜਾ ਏਡਾ ਵੱਡਾ ਫੈਸਲਾ ਕੀਤਾ, ਫੋਟੋ ਨਾਲ ਆਨੰਦ ਕਾਰਜ ਹੋਏ, ਸਾਰੇ ਚਰਚਾ ਵੀ ਹੋਈ, ਪਰ ਬੀਬੀ ਸੁਰਿੰਦਰ ਕੌਰ ਦੀ ਇਸ ਘਾਲਣਾ ਨੂੰ ਹਕੂਮਤ ਨੇ ਕੋਈ ਰੈਕੋਗਨਾਈਜੇਸ਼ਨ ਨਹੀਂ ਦਿੱਤੀ। ਉਹ ਕਹਿੰਦੇ ਜੀ ਨਹੀਂ ਅਸੀਂ ਇਸ ਵਿਆਹ ਨੂੰ ਨਹੀਂ ਮੰਨਦੇ, ਤੇ ਉਹਨਾਂ ਨੇ ਮੁਲਾਕਾਤ ਫਿਰ ਵੀ ਨਹੀਂ ਹੋਣ ਦਿੱਤੀ।
ਤਾਂ 3 ਅਗਸਤ 1988 ਨੂੰ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਉੱਤੇ ਮੋਹਰ ਲਾਤੀ। 19 ਅਕਤੂਬਰ 1988 ਨੂੰ ਫਾਂਸੀ ਹੋਣੀ ਸੀ, ਪਰ 17 ਨੂੰ ਪਤਾ ਲੱਗ ਗਿਆ ਤੇ ਵਕੀਲਾਂ ਨੇ ਰਾਸ਼ਟਰਪਤੀ ਕੋਲੇ ਅਪੀਲ ਕਰਤੀ, ਪਰ ਉੱਥੇ ਵੀ ਰੱਦ ਹੋ ਗਈ। 2 ਜਨਵਰੀ 1999 ਨੂੰ ਜਦੋਂ ਅਪੀਲਾਂ ਰੱਦ ਹੋ ਗਈਆਂ ਤੇ ਦਿੱਲੀ ਦੇ ਗਵਰਨਰ ਨੇ ਕਾਲੇ ਵਾਰੰਟਾਂ ਤੇ ਦਸਤਖਤ ਕਰਤੇ, ਤਾਂ ਫਿਰ ਉਸ ਮੌਕੇ ਆਖਰੀ ਤੌਰ ਦੇ ਉੱਤੇ ਸ਼ਹੀਦ ਸਤਵੰਤ ਸਿੰਘ ਦੇ ਪਿਤਾ ਜੀ ਨੇ ਮੁਲਾਕਾਤ ਕੀਤੀ ਆ ਤੇ ਉਦੋਂ ਪੱਕਾ ਪਤਾ ਸੀ ਕਿ 6 ਜਨਵਰੀ ਨੂੰ ਇਹਨਾਂ ਨੂੰ ਫਾਂਸੀ ਲਾ ਦੇਣ। ਤਾਂ ਬਾਪੂ ਤਰਲੋਕ ਸਿੰਘ ਜਦੋਂ ਮਿਲਣ ਗਏ ਆ ਤਾਂ ਸਤਵੰਤ ਸਿੰਘ ਪੂਰੀ ਚੜ੍ਹਦੀ ਕਲਾ 'ਚ ਸੀਗਾ ਤੇ ਕਹਿੰਦਾ, ਬਾਪੂ ਜਦੋਂ ਮੈਨੂੰ ਫਾਂਸੀ ਲੱਗਣੀ ਆ ਨਾ ਤਾਂ ਜਕਾਰੇ ਛੱਡਣੇ ਤੇ ਨਾਲੇ ਸਾਰੀ ਕੌਮ ਨੂੰ ਫਤਿਹ ਬੁਲਾ ਦਿਓ ਤੇ ਜੁਝਾਰੂਆਂ ਨੂੰ ਇਹ ਸੁਨੇਹਾ ਜ਼ਰੂਰ ਲੱਗ ਜਾਵੇ ਕਿ ਬੇਦੋਸ਼ੇ ਲੋਕਾਂ ਦਾ ਕੋਈ ਇਸ ਤਰ੍ਹਾਂ ਨੁਕਸਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਉਦੋਂ ਇਹ ਚਰਚਾ ਚੱਲ ਰਹੀ ਸੀ ਵੀ ਜੇ ਫਾਂਸੀ ਹੋਈ ਤਾਂ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਖਾੜਕੂ ਜਿਹੜੇ ਨੇ ਉਹ ਪ੍ਰਤੀਕਿਰਿਆ ਕਰ ਸਕਦੇ। ਬਾਹਰ ਆ ਕੇ ਜਦੋਂ ਜਕਾਰੇ ਛੱਡਣ ਲੱਗਿਆ ਬਾਪੂ ਤਰਲੋਕ ਸਿੰਘ, ਪੱਤਰਕਾਰ ਬੜੇ ਹੈਰਾਨ ਹੋਏ ਤੇ ਉਹ ਕਹਿੰਦਾ ਵੀ ਸਾਡੇ ਧਰਮ ਦਾ ਅਸੂਲ ਆ ਵੀ ਜਦੋਂ ਪੁੱਤ ਨੂੰ ਧਰਮ ਤੋਂ ਸ਼ਹੀਦ ਹੋਣ ਲਈ ਤੋਰਦੇ ਆ ਨਾ ਫਿਰ ਇਉਂ ਹੀ ਜਕਾਰੇ ਛੱਡੀਦੇ ਆ। ਤੇ ਅਸੀਂ ਵਾਹਿਗੁਰੂ ਦੇ ਧੰਨਵਾਦੀ ਆ। BBC ਤੇ ਹੋਰ ਜਿਹੜੇ ਅੱਡ ਚੈਨਲਾਂ ਵਾਲੇ ਪੱਤਰਕਾਰ ਜਾਂ ਅਖਬਾਰਾਂ ਵਾਲੇ ਵਰਲਡ ਲੈਵਲ ਦੇ ਉਹ ਸਾਰੇ ਉੱਥੇ ਹਾਜ਼ਰ ਸੀ, ਬੜੇ ਹੈਰਾਨ ਵੀ ਇਹਨਾਂ ਦੇ ਪੁੱਤ ਨੂੰ ਫਾਂਸੀ ਲੱਗ ਜਾਣੀ ਆ ਤੇ ਇਹ ਖੁਸ਼ ਬੜੇ ਆ। ਅਗਲੇ ਦਿਨ ਸਵੇਰੋਂ ਜਦੋਂ ਫਾਂਸੀ ਲਈ ਲੈ ਕੇ ਤੁਰੇ ਆ ਤਾਂ ਰਸਤੇ ਦੇ ਵਿੱਚ ਇੱਕ ਪੁਲਿਸ ਵਾਲਾ ਖੜਾ ਸੀ, ਦਇਆਵਾਨ ਉਹਦਾ ਨਾਂ ਸੀ। ਉਹ ਜਿਹੜਾ ਦਇਆਵਾਨ ਸੀ ਨਾ ਉਹਦੇ ਨਾਲ ਇਹਦਾ ਸਤਵੰਤ ਸਿੰਘ ਦਾ ਉੱਥੇ ਪਿਆਰ ਬੜਾ ਬਣ ਗਿਆ ਸੀ ਜੇਲ੍ਹ 'ਚ। ਤੇ ਸਤਵੰਤ ਸਿੰਘ ਨੇ ਉਹਨੂੰ ਦੇਖਿਆ ਤੇ ਕਹਿੰਦਾ ਵੀ ਹਾਲਾਂਕਿ ਚੱਲੇ ਤਾਂ ਫਾਂਸੀ ਲਾਉਣ ਸੀ, ਕਹਿੰਦਾ ਯਾਰ ਜੱਫੀ ਪਾਉਣ ਨੂੰ ਜੀ ਕਰਦਾ ਪਰ ਮੇਰੀਆਂ ਬਾਹਾਂ ਬੰਨੀਆਂ ਹੋਈਆਂ ਨੇ। ਤੇ ਉਹਨੇ ਰਾਈਫਲ ਪਾਸੇ ਰੱਖ ਕੇ ਕਹਿੰਦਾ ਯਾਰ ਮੇਰੀਆਂ ਤਾਂ ਖੁੱਲੀਆਂ ਨੇ ਨਾ ਬਾਹਾਂ। ਉਹਨੇ ਜੱਫੀ ਪਾਈ। ਮੀਂਹ ਬੜਾ ਪੈ ਰਿਹਾ ਸੀ ਉਸ ਦਿਨ ਸਵੇਰੋਂ ਤੇ 8 ਵਜੇ ਦੋਨਾਂ ਸਿੰਘਾਂ ਨੂੰ ਫਾਂਸੀ ਦੇ ਤਖਤੇ ਉੱਤੇ ਚੜਾ ਕੇ ਫੱਟੇ ਖਿੱਚ ਦਿੱਤੇ ਗਏ ਤੇ ਉਸ ਤੋਂ ਬਾਅਦ ਵਿੱਚ ਜਿਹੜੀਆਂ ਦੋਹਾਂ ਦੀਆਂ ਡੈੱਡ ਬੋਡੀਆਂ ਸੀ ਉਹ ਵੀ ਪਰਿਵਾਰ ਨੂੰ ਨਹੀਂ ਦਿੱਤੀਆਂ ਗਈਆਂ, ਹਾਲਾਂਕਿ ਸੁਪਰੀਮ ਕੋਰਟ ਤੱਕ ਜਾ ਕੇ ਉੱਥੇ ਪਟੀਸ਼ਨ ਅਰਜੀ ਦਿੱਤੀ ਗਈ। ਹੁਣ ਇੱਥੇ ਪਿੱਟਦੇ ਆ ਹਿੰਦੁਸਤਾਨੀ ਆਪਣੇ ਬੜੇ ਵੀ ਗੋਰਿਆਂ ਨੇ ਜੀ ਭਗਤ ਸਿੰਘ ਹੋਣਾ ਦੀਆਂ ਦੇਹਾਂ ਨਹੀਂ ਸੀ ਦਿੱਤੀਆਂ, ਆਪੇ ਹੀ ਉਹਨਾਂ ਨੇ ਇਸ ਤਰ੍ਹਾਂ ਕਰਤਾ। ਪਰ ਉਹੀ ਕੰਮ ਜਿਹੜਾ ਗੋਰੀ ਸਰਕਾਰ ਕਰਦੀ ਰਹੀ ਆ ਉਹੀ ਸਾਰਾ ਕੁਝ ਇਸ ਸਰਕਾਰ ਨੇ ਕੀਤਾ। ਤੋ ਅਗਲੇ ਦਿਨ 7 ਜਨਵਰੀ ਨੂੰ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਦਿੱਲੀ ਪੁਲਿਸ ਲਾਈਨ ਤੋਂ ਗ੍ਰੰਥੀ ਸੱਦ ਲਿਆ ਇੱਕ। ਕੁਦਰਤੋਂ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਮਾਲੂ ਨੰਗਲ ਪਿੰਡ ਦਾ ਹੀ ਸੀ। ਮਾਲੂ ਨੰਗਲ ਪਿੰਡ ਉਹ ਦੋਹਾਂ ਸਿੰਘਾਂ ਦੀਆਂ ਅਸਥੀਆਂ ਚੁਣੀਆਂ, ਸੰਦੂਕੜੀਆਂ ਬਣਾਈਆਂ, ਜਿੰਦੇ ਲਾ ਲਏ ਤੇ ਜਦੋਂ ਗੱਡੀ ਲੈ ਕੇ ਨਿਕਲੇ ਤਾਂ ਬਾਹਰ ਗੁਰਦੁਆਰਾ ਸੀਸਗੰਜ ਤੋਂ ਇਹਨਾਂ ਦੋਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਨਾਲ ਬਿਠਾ ਲਿਆ। ਫਿਰ ਇਹ ਗੱਡੀਆਂ ਸਿੱਧੀਆਂ ਹਰਿਦੁਆਰ ਗਈਆਂ ਤੇ ਹਰਿਦੁਆਰ ਜਾ ਕੇ ਉੱਥੇ ਅਸਥੀਆਂ ਜਿਹੜੀਆਂ ਸੀ ਉਹ ਪਾ ਦਿੱਤੀਆਂ ਗਈਆਂ ਤੇ ਉੱਥੇ ਪੁਲਿਸ ਵਾਲਿਆਂ ਚੋਂ ਹੋਰਾਂ ਨੇ ਵੀ ਦੱਸਿਆ, ਦਇਆਵਾਨ ਜਿਹੜਾ ਸੀ ਪੁਲਿਸ ਮੁਲਾਜ਼ਮ ਉਹਨੇ ਵੀ ਦੱਸਿਆ ਕਿ ਚੜ੍ਹਦੀ ਕਲਾ ਦੇ ਨਾਲ ਆਪੇ ਫਾਂਸੀ ਦੇ ਰੱਸੇ ਗਲ 'ਚ ਪਾਏ ਆ ਤੇ ਇਸ ਤਰੀਕੇ ਨਾਲ ਉਹਨਾਂ ਨੇ ਜਲਾਦ ਨੂੰ ਤਾਂ ਹੱਥ ਹੀ ਨਹੀਂ ਲਾਉਣ ਦਿੱਤਾ, ਨੰਗੇ ਮੂੰਹ ਕਹਿੰਦਾ ਫਾਂਸੀ ਚੜ੍ਹੇ। ਸੋ ਇਸ ਤਰੀਕੇ ਨਾਲ ਇਸ ਸ਼ਹੀਦ ਸਤਵੰਤ ਸਿੰਘ ਨੇ ਕੌਮ ਤੋਂ ਦੀ ਆਪਦੀ ਜ਼ਿੰਦਗੀ ਘੋਲ ਕਮਾਈ। ਦੂਜੇ ਪਾਸੇ ਬੀਬੀ ਸੁਰਿੰਦਰ ਕੌਰ ਜਿਹਨੇ ਆਪਦੇ ਜੀਵਨ ਨੂੰ ਸ਼ਹੀਦ ਦੇ ਲੇਖੇ ਲਾਇਆ, ਉਹਨਾਂ ਨੇ ਆਪਦੇ ਦਿਓਰ ਦਰਾਣੀ ਦਾ ਪੁੱਤਰ ਸੀ ਆਗਿਆਪਾਲ ਸਿੰਘ, ਉਹ ਗੋਦ ਲੈ ਲਿਆ ਤੇ ਇੱਕ ਜਿਹੜੀ ਬੱਚੀ ਸੀ ਮਨਪ੍ਰੀਤ ਕੌਰ, ਜੇਠ ਜਠਾਣੀ ਦੀ ਧੀ ਨੂੰ ਮਨਪ੍ਰੀਤ ਕੌਰ ਨੂੰ ਗੋਦ ਲੈ ਲਿਆ ਤੇ ਦਿਓਰ ਦਰਾਣੀ ਦੇ ਪੁੱਤਰ ਆਗਿਆਪਾਲ ਨੂੰ, ਇੱਕ ਮੁੰਡਾ ਤੇ ਇੱਕ ਕੁੜੀ। ਇਹ ਸ਼ਹੀਦ ਸਤਵੰਤ ਸਿੰਘ ਦਾ ਵੰਸ਼ ਫਿਰ ਅੱਗੇ ਚੱਲਦਾ ਰੱਖਣ ਦੇ ਲਈ ਉਹਨਾਂ ਦੇ ਨਾਂ ਦੇ ਉੱਤੇ ਇਹ ਜੀਵਨ ਕੱਢਿਆ ਬੀਬੀ ਸੁਰਿੰਦਰ ਕੌਰ ਨੇ। ਤੇ ਹਰ ਸਾਲ 6 ਜਨਵਰੀ ਨੂੰ ਇੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਸਮਾਗਮ ਹੁੰਦਾ ਹੈ ਤੇ ਇਸੇ ਤਰੀਕੇ ਨਾਲ ਪਿੰਡ ਵੀ ਹੁੰਦਾ ਰਿਹਾ ਤੇ ਬੀਬੀ ਸੁਰਿੰਦਰ ਕੌਰ ਨੂੰ ਅਸੀਂ ਉੱਥੇ ਦੇਖਦੇ ਕਰਦੇ ਰਹੇ ਹਾਂ, ਮਿਲਦੇ ਰਹੇ ਹਾਂ। ਤੇ ਇਸੇ ਸਮੇਂ ਉਹਨਾਂ ਨੂੰ ਕੈਂਸਰ ਹੋ ਗਿਆ ਤੇ 26 ਦਸੰਬਰ ਸੰਨ 2000 ਨੂੰ ਫਿਰ ਬੀਬੀ ਸੁਰਿੰਦਰ ਕੌਰ ਵੀ ਚਲਾਣਾ ਕਰ ਗਏ
ਤੇ ਇਹਦੇ ਨਾਲ ਜਿਹੜਾ ਸੀਗਾ ਪਿੰਡ ਦੇ ਵਿੱਚ ਗੁਰਦੁਆਰਾ ਬਣਾਇਆ ਹੋਇਆ ਸੀਗਾ ਵੀ ਭਾਈ ਸ਼ਹੀਦ ਭਾਈ ਸਤਵੰਤ ਸਿੰਘ ਦੀ ਯਾਦ ਵਿੱਚ। ਡੇਰਾ ਬਾਬਾ ਨਾਨਕ ਤੋਂ ਜਿਹੜੀ ਕਲਾਨੌਰ ਨੂੰ ਸੜਕ ਜਾਂਦੀ ਹੈ, ਤੇ ਜਦੋਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਸਕਾਰ ਕਰਨ ਲੱਗੇ ਤਾਂ ਉੱਥੇ ਇਹ ਹੋਇਆ ਬਈ ਇੱਕਦਮ ਪੁਲਿਸ ਦੀ ਧਾੜ ਆ ਗਈ ਤੇ ਉਹ ਸੰਸਕਾਰ ਨਾ ਕਰਨ ਦੇਣ। ਤੇ ਫਿਰ ਉੱਥੇ ਆਖਿਆ ਇਹਨਾਂ ਨੇ ਵੀ ਇਹ ਸਾਡਾ ਆਪ ਦੀ ਜ਼ਮੀਨ ਆ, ਗੁਰਦੁਆਰਾ ਕਾਰ ਸੇਵਾ ਵਾਲਿਆਂ ਨੇ ਬਣਾਇਆ, ਤੇ ਜਿਹੜਾ ਕੁਝ ਦਿੱਲੀ 'ਚ ਤਿਹਾੜ ਜੇਲ੍ਹ 'ਚ ਸ਼ਹੀਦ ਸਤਵੰਤ ਸਿੰਘ ਦੀ ਦੇਹ ਨਾਲ ਉਹਨਾਂ ਨੇ ਕੀਤਾ, ਹੁਣ ਉਹ ਵੀ ਉਹਨੇ ਤਾਂ ਚਲੋ ਤੁਹਾਡੀ ਇੰਦਰਾ ਮਾਰੀ ਸੀ। ਬਾਪੂ ਤਰਲੋਕ ਸਿੰਘ ਕਹਿੰਦਾ ਮੈਂ ਆਖਿਆ ਵੀ ਉਹਨੇ ਤਾਂ ਤੁਹਾਡੀ ਇੰਦਰਾ ਮਾਰੀ ਸੀ, ਇਹ ਕੁੜੀ ਨੇ ਤੁਹਾਡਾ ਕੀ ਵਿਗਾੜਿਆ, ਧੀ ਆ ਸਾਡੀ। ਤੋ ਇੱਥੇ ਫਿਰ ਲੋਕਾਂ ਨੇ ਕਿਹਾ ਵੀ ਸਾਡੇ ਗੋਲੀਆਂ ਮਾਰਨੀਆਂ ਮਾਰ ਦਿਓ, ਪਰ ਲਾਸ਼ ਤਾਂ ਹੁਣ ਇੱਥੇ ਹੀ ਅਸੀਂ ਸੰਸਕਾਰ ਕਰਾਂਗੇ। ਤੋ ਜਕਾਰਿਆਂ ਦੀ ਗਰਜਣਾ ਦੇ ਵਿੱਚ ਚਿਖਾ ਤਿਆਰ ਕਰਕੇ ਇੱਥੇ ਸੰਸਕਾਰ ਜਿਹੜਾ ਕੀਤਾ ਗਿਆ, ਤੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਸੰਗਤਾਂ ਜਿਹੜੀਆਂ ਨੇ ਉਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਦੀਆਂ ਰਹੀਆਂ ਨੇ। ਤੇ ਦੂਸਰੇ ਸ਼ਹੀਦ ਭਾਈ ਕੇਰ ਸਿੰਘ ਜਿਹੜੇ ਆ, ਉਹਨਾਂ ਦਾ ਜਿਹੜਾ ਇਲਾਕਾ ਉਹ ਫਤਿਹਗੜ੍ਹ ਸਾਹਿਬ ਦੇ ਕੋਲ ਬੱਸੀ ਪਠਾਣਾ ਦੇ ਕੋਲ ਪਿੰਡ ਆ ਮੁਸਤਫਾਬਾਦ। ਇਹ 15 ਅਕਤੂਬਰ 1935 ਨੂੰ ਸਰਦਾਰ ਆਤਮਾ ਸਿੰਘ ਦੇ ਘਰੇ ਤੇ ਮਾਤਾ ਸ਼ਰਨ ਕੌਰ ਦੇ ਘਰ, ਇੱਥੋਂ ਇਹ ਦਿੱਲੀ ਦੇ ਵਿੱਚ ਨੌਕਰੀ ਕਰਨ ਚਲੇ ਗਏ। ਉੱਥੇ ਡਾਇਰੈਕਟਰ ਜਨਰਲ ਆਫ ਸਪਲਾਈਜ਼ ਤੇ ਡਿਸਪੋਜ਼ਲ ਵਿਭਾਗ ਵਿੱਚ ਸੀਗੇ, ਤੇ ਗਰੀਬ ਕਿਰਤੀ ਪਰਿਵਾਰ ਦੇ ਵਿੱਚੋਂ, ਪਰ ਸਿੱਖੀ ਨੂੰ ਪਿਆਰ ਕਰਦੇ ਸੀਗੇ, ਤੇ ਨਿਤਨੇਮੀ ਅੰਮ੍ਰਿਤਧਾਰੀ ਗੁਰਸਿੱਖ ਸੀ। ਤੇ 1984 ਤੱਕ ਆਮ ਗੁਰਸਿੱਖ ਜਿਵੇਂ ਗੁਰਦੁਆਰਾ ਸਾਹਿਬ ਜਾਣਾ ਜੀਵਨ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਸੀ, ਕਿਸੇ ਜਥੇਬੰਦੀ ਜਾਂ ਕਿਸੇ ਟਕਸਾਲ ਜਾਂ ਕਿਸੇ ਜਥੇ ਨਾਲ ਨੇੜ ਨਹੀਂ ਸੀ। ਪਰ ਜਦੋਂ 6 ਜੂਨ 1984 ਨੂੰ ਇਹ ਭਾਣਾ ਵਾਪਰਿਆ, ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੀ ਤਬਾਹੀ ਹੋਈ, ਉਸ ਦਿਨ ਤੋਂ ਬਾਅਦ ਸ਼ਹੀਦ ਭਾਈ ਕੇਰ ਸਿੰਘ ਉਹਨਾਂ ਨੇ ਆਪਦੇ ਜੀਵਨ ਦੇ ਵਿੱਚ ਇੱਕ ਬੜਾ ਵੱਡਾ ਬਦਲਾਅ ਜਿਹੜਾ ਅਸੀਂ ਮਹਿਸੂਸ ਕੀਤਾ। ਖਾਸ ਤੌਰ ਦੇ ਉੱਤੇ ਜਿੱਦਣ ਮੋਤੀ ਬਾਗ ਗੁਰਦੁਆਰੇ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਨੇ ਉੱਥੇ ਕੀਰਤਨ ਕੀਤਾ, ਵਿਰਾਗਮਈ ਕੀਰਤਨ ਜੀ ਚ ਦਰਬਾਰ ਸਾਹਿਬ ਦੇ ਹਮਲੇ ਦੀ ਦਾਸਤਾਨ, ਤੇ ਖਾਸ ਤੌਰ ਤੇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ। ਤੇ ਉੱਥੇ ਬੇਅੰਤ ਸਿੰਘ ਵੀ ਕੋਲੇ ਸੀ, ਉਹ ਹੁਬਕੀ ਬੈਠਾ ਕੋਲੇ, ਕੇਰ ਸਿੰਘ ਦੇ ਰੋਣ ਲੱਗ ਗਿਆ। ਤੇ ਕੇਰ ਸਿੰਘ ਨੇ ਕਿਉਂਕਿ ਰਿਸ਼ਤੇਦਾਰੀ ਚੋਂ ਸੀ, ਉਹਨੂੰ ਆਖਿਆ ਵੀ ਰੋਣਾ ਕਿਹੜੀ ਗੱਲੋਂ ਆ, ਜੇ ਹਿੰਮਤ ਆ ਤਾਂ ਕੁਛ ਕਰਕੇ ਦਿਖਾ। ਬਸ ਫਿਰ ਉੱਥੋਂ ਇਹੀ ਗੱਲ ਅੱਗੇ ਤੁਰਦੀ ਗਈ, ਤੇ ਸ਼ਹੀਦ ਕੇਰ ਸਿੰਘ, ਸ਼ਹੀਦ ਬੇਅੰਤ ਸਿੰਘ ਤੇ ਸ਼ਹੀਦ ਸਤਵੰਤ ਸਿੰਘ ਨੇ ਇਹ ਸਾਰੀ ਜਦੋਂ ਗੱਲ ਕੀਤੀ, ਅੰਤੋਂ ਦਿਨ ਆ ਗਿਆ ਜਦੋਂ ਇੰਦਰਾ ਨੂੰ ਸੋਧਾ ਲੱਗਿਆ। ਤੇ ਬਾਅਦ ਵਿੱਚ 2 ਨਵੰਬਰ 1984 ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਤੇ ਜਿਹੜਾ ਬਦਨਾਮ ਇੰਟਰੋਗੇਸ਼ਨ ਸੈਂਟਰ ਸੀ ਦਿੱਲੀ ਦਾ, ਉੱਥੇ ਰੱਖ ਕੇ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ ਗਿਆ। ਅੰਤ 30 ਨਵੰਬਰ 1984 ਨੂੰ ਗ੍ਰਿਫਤਾਰੀ ਪਾ ਕੇ ਹੋਰਾਂ ਦੇ ਨਾਲ ਮੁਕੱਦਮਾ ਚਲਾਇਆ ਗਿਆ। ਕੋਈ ਬਾਹਲੀ ਵੱਡੀ ਗੱਲ ਨਹੀਂ ਸੀ, ਕੇਰ ਸਿੰਘ ਵਿੱਚੋਂ ਬਰੀ ਵੀ ਹੋ ਸਕਦੇ ਸੀਗੇ, ਪਰ ਹਕੂਮਤ ਨੇ ਇਹ ਮੰਨਿਆ ਹੋਇਆ ਸੀ ਕਿ ਇਹਨਾਂ ਨੂੰ ਫਾਂਸੀ ਦੇਣੀ ਆ। ਸੋ ਜਦੋਂ 6 ਜਨਵਰੀ 1999 ਨੂੰ ਸਵੇਰੋਂ ਫਾਂਸੀ ਦੇਣ ਲੱਗੇ ਤਾਂ ਜਲਾਦ ਨੂੰ ਕਹਿੰਦੇ ਵੀ ਤੂੰ ਜਿਵੇਂ ਤੂੰ ਹੱਥ ਲਾਉਣਾ ਐ ਨਾ ਕਰ, ਮੇਰੀ ਤਾਂ ਦਾੜੀ ਦੇ ਤੂੰ ਵਾਲ ਹੀ ਇਦਾਂ ਟੁੱਟ ਜਾਣਗੇ, ਮੈਂ ਆਪੇ ਠੀਕ ਢੰਗ ਨਾਲ ਰੱਸਾ ਗਲ ਚ ਪਾ ਲੈਣਾ, ਤੂੰ ਪਾਸੇ ਹੋ ਜਾ। ਏਡੇ ਵੱਡੇ ਜਜ਼ਬੇ ਵਾਲੇ ਗੁਰਸਿੱਖ ਸ਼ਹੀਦ ਭਾਈ ਸਤਵੰਤ ਸਿੰਘ ਹੋਏ ਆ, ਸ਼ਹੀਦ ਬੇਅੰਤ ਸਿੰਘ, ਸ਼ਹੀਦ ਕੇਰ ਸਿੰਘ। ਤੇ ਅੱਜ ਸਾਡੇ ਲਈ ਇਹ ਗੱਲ ਬੜੀ ਮੰਨਣੀ ਕਹਿਣੀ ਔਖੀ ਆ ਕਿ ਅਜੇ ਕੁਛ ਵੀ ਨਹੀਂ ਟਾਈਮ ਬੀਤਿਆ, ਪਰ ਗੱਲ ਜਿਹੜੀ ਆ ਉਹ ਲੀਹੋਂ ਲੈਂਦੀ ਜਾ ਰਹੀ ਹੈ। ਸੋ ਸਮੁੱਚੀ ਕੌਮ ਨੂੰ ਇਹ ਬੇਨਤੀ ਆ ਕਿ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ ਦੀ ਯਾਦ ਵਿੱਚ ਜਿਹੜਾ ਸਮਾਗਮ ਅਕਾਲ ਤਖਤ ਸਾਹਿਬ ਤੇ ਸਨਮੁਖ ਹੁੰਦਾ, ਉੱਥੇ ਪਹੁੰਚੀਏ। ਜਿਹੜੇ ਪਿੰਡ ਜਾ ਸਕਦੇ ਆ ਉਹ ਪਿੰਡ ਜਾਣ। ਹੋਣਾ ਤਾਂ ਇਹ ਚਾਹੀਦਾ ਕਿ ਦਿੱਲੀ ਦੇ ਵਿੱਚ ਵੀ ਉੱਥੇ ਸਮਾਗਮ ਹੋਵੇ ਜਿੱਥੇ ਇਹ ਭਾਣਾ ਵਾਪਰਿਆ। ਦਿੱਲੀ ਗੁਰਦੁਆਰਾ ਰਕਾਬਗੰਜ, ਗੁਰਦੁਆਰਾ ਸੀਸਗੰਜ ਤੇ ਹੋਰਨਾਂ ਗੁਰਦੁਆਰਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਮਾਗਮ ਹੋਣੇ ਚਾਹੀਦੇ ਆ। ਇਹ ਕੌਮ ਦੇ ਸ਼ਹੀਦ ਨੇ, ਨਾ ਉਹ ਦਮਦਮੀ ਟਕਸਾਲ ਨਾਲ ਸੰਬੰਧਿਤ ਸੀ, ਨਾ ਫੈਡਰੇਸ਼ਨ ਨਾਲ, ਨਾ ਕਿਸੇ ਹੋਰ ਨਿੱਕੀ ਮੋਟੀ ਵੱਡੀ ਛੋਟੀ ਜਥੇਬੰਦੀ ਨਾਲ।
ਉਹਨਾਂ ਦਾ ਸੰਬੰਧ ਸਿਰਫ ਤੇ ਸਿਰਫ ਕੌਮ ਨਾਲ ਸੀ ਤੇ ਕੌਮ ਦੇ ਲਈ ਉਹ ਸ਼ਹਾਦਤਾਂ ਪਾ ਗਏ ਤੇ ਹਕੂਮਤੀ ਦਹਿਸ਼ਤਗਰਦੀ ਹੈ ਜਿਹੜੀ ਉਹਦਾ ਉਹ ਡਟ ਕੇ ਜਵਾਬ ਦੇ ਗਏ। ਜੇਕਰ ਮੈਂ ਫਿਰ ਇਹ ਗੱਲ ਕਹਿਣਾ, ਜੇਕਰ ਇਸ ਸਮੇਂ ਇਹ ਭਾਣਾ ਨਾ ਵਾਪਰਦਾ, ਇੰਦਰਾ ਨਾ ਸੋਧਾ ਲੱਗਿਆ ਜਾਂਦਾ ਤਾਂ ਇਹ ਟੀਸੀ ਦਾ ਬੇਰ ਲਾਇਆ, ਇਹਨਾਂ ਨੇ ਚੋਟੀ ਦਾ ਬੇਰ ਲਾਇਆ। ਉਹ ਬੜਾ ਵੱਡਾ ਕਾਰਨਾਮਾ ਗੁਰਸਿੱਖ ਪਿਆਰਿਆਂ ਦੇ ਹੱਥੋਂ ਬਖਸ਼ਿਸ਼ ਦੇ ਨਾਲ ਗੁਰੂ ਦੀ ਨਾਲ ਹੋਇਆ। ਇਸ ਸ਼ਹੀਦਾਂ ਦੇ ਪਰਿਵਾਰ, ਇਹਨਾਂ ਸ਼ਹੀਦਾਂ ਦੇ ਵਾਰਸ ਜਿਹੜੇ ਆ, ਉਹਨਾਂ ਨੂੰ ਮਿਲਣਾ ਗਿਲਣਾ, ਉਹਨਾਂ ਦੇ ਦੁੱਖ ਸੁੱਖ ਸਮਝਣੇ, ਉਹਨਾਂ ਨਾਲ ਨੇੜਤਾ ਦਰਸਾਉਣੀ ਬੜੀ ਜ਼ਰੂਰੀ ਆ, ਤਾਂ ਕਿ ਸਾਰੀ ਕੌਮ ਨੂੰ, ਬਾਕੀ ਗੁਰਸਿੱਖ ਪਿਆਰਿਆਂ ਨੂੰ ਵੀ ਪ੍ਰੇਰਨਾ ਮਿਲਦੀ ਰਹੇ ਕਿ ਕੌਮ ਜਿਹੜੀ ਆ ਉਹ ਆਪਦੇ ਸ਼ਹੀਦਾਂ ਨੂੰ ਕਿਵੇਂ ਸਤਿਕਾਰਦੀ ਆ। ਸੋ ਅੰਤਮ ਤੌਰ ਦੇ ਉੱਤੇ ਇੱਥੇ ਹੀ ਫਤਿਹ ਅਰਜ ਕਰਦਾ। ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਹੋਣ ਵਾਲੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੀ ਬੇਨਤੀ ਕਰਦਾ। ਸਾਰਿਆਂ ਦਾ ਧੰਨਵਾਦ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਹਾਨੂੰ 30 40